ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 3 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਤਨਮਨਜੀਤ ਸਿੰਘ ਢੇਸੀ ਤੋਂ। ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ ਗਿਆ ਜੀ। ਜੀ ਬਿਲਕੁਲ ਪ੍ਰਵੀਨ ਜੀ, ਇਹ ਅੱਜ ਦੀ ਕਹਿ ਲਓ ਕਿ ਸਭ ਤੋਂ ਵੱਡੀ ਘਟਨਾ। ਵੈਸੇ ਤੇ ਜੇ ਤੁਸੀਂ ਦੇਖੋਗੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਆਪਾਂ NIA ਦੀਆਂ ਰੇਡਸ ਦੇਖੀਆਂ ਨੇ, ਹਾਂਜੀ, ਇਹ ਸਾਰੀਆਂ ਜ਼ਿਆਦਾਤਰ ਜਿਹੜੀਆਂ ਸੀਗੀਆਂ ਉਹ UK ਦੇ ਨਾਲ ਜੁੜੀਆਂ ਤਾਰਾਂ ਨਾਲ ਸੀ। ਮਤਲਬ ਕਿ ਜਿੱਦਾਂ ਸਰਾਵਾ, ਬੋਦਲਾ, ਬਰਨਾਲਾ, ਜਲੰਧਰ ਜ਼ਿਲ੍ਹਾ, ਇੱਥੇ ਜਿਹੜੀਆਂ ਵੀ ਰੇਡਾਂ ਹੋਈਆਂ ਨੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਉਹ UK ਦੇ ਵਿੱਚ ਆ ਜੀ। ਖਾਲਸਾ ਏਡ ਉਹ ਵੀ UK ਤੋਂ ਚਲਦੀ ਸੰਸਥਾ ਆ ਗਈ। ਫਿਰ ਉਹ ਤੋਂ ਬਾਅਦ ਹੁਣ ਤਨਮਨਜੀਤ ਸਿੰਘ ਢੇਸੀ ਆ ਗਏ। ਮਤਲਬ ਕਿ ਇੰਡੀਅਨ ਕੌਂਸੂਲੇਟ ਦਾ ਮਾਮਲਾ ਜਿਹੜਾ ਤੁਹਾਨੂੰ ਪਤਾ ਹੀ ਵਿਗੜ ਗਿਆ। ਝੰਡੇ ਵਾਲਾ ਮਾਮਲਾ ਇਹਨਾਂ ਨੇ FIR ਦਰਜ ਕੀਤੀ ਹੋਈ ਹੈ NIA ਨੇ। ਤਾਂ ਕਿਤੇ ਨਾ ਕਿਤੇ ਉਹ ਜਿਹੜੀਆਂ ਰੇਡਾਂ ਜੋੜੀਆਂ ਜਾ ਸਕਦੀਆਂ ਸਾਰੀਆਂ ਉਸ ਘਟਨਾਕ੍ਰਮ ਦੇ ਨਾਲ। ਜਾਪਦਾ ਤੇ ਹੋਆ ਅਧਿਕਾਰਤ ਤੌਰ ਤੇ ਤੁਹਾਨੂੰ ਪਤਾ ਹੈ ਸੈਂਟਰਲ ਏਜੰਸੀਆਂ ਕਦੇ ਵੀ ਇਹ ਗੱਲਾਂ ਜਿਹੜੀਆਂ ਉਹ ਉਜਾਗਰ ਨਹੀਂ ਕਰਦੀਆਂ, ਜ਼ਾਹਰ ਨਹੀਂ ਕਰਦੀਆਂ। ਦੂਸਰੇ ਪਾਸੇ ਇਹ ਵੀ ਮਾਮਲਾ ਹੁਣ UK ਨਾਲ ਜੁੜ ਗਿਆ। ਆਪਾਂ ਪਹਿਲਾਂ ਵੀ ਵੇਖਿਆ ਸੀਗਾ ਕਿ ਜਿਹੜੇ ਡਿਪਲੋਮੈਟਿਕ ਰਿਸ਼ਤੇ ਹੁੰਦੇ ਆ ਉਹਦੇ ਵਿੱਚ ਵੀ ਕੜਤਨ ਆ ਗਈ ਸੀਗੀ ਜੀ। ਬਿਲਕੁਲ ਵਿੱਚ ਜੇ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਵੀ ਇਹਨਾਂ ਦੇ ਕੌਂਸੂਲੇਟ ਦੀ ਇੱਥੇ ਸਿਕਿਉਰਿਟੀ ਹਟਾ ਦਿੱਤੀ ਸੀ। ਤਾਂ ਖੈਰ ਇਹ ਸਾਰਾ ਕੁਝ ਜਿਹੜਾ ਅੱਜ ਦੁਪਹਿਰੇ ਵਾਪਰਿਆ ਤਾਂ ਉਹਦੇ 'ਚ ਦੇਖੋ ਅਸੀਂ ਵੀ ਪਰਸਨਲ, ਸਾਡੀ ਟੀਮ ਨੇ ਵੀ ਤਨਮਨਜੀਤ ਸਿੰਘ ਢੇਸੀ ਹੋਰਾਂ ਦਾ UK ਦਾ ਪਰਸਨਲ ਨੰਬਰ ਲੈ ਕੇ ਉਹਨਾਂ ਨਾਲ ਰਾਬਤਾ ਕਰਨ ਦਾ ਯਤਨ ਕੀਤਾ, ਪਰ ਨਹੀਂ, ਰਾਬਤਾ ਨਹੀਂ ਹੋ ਸਕਿਆ। ਕਿਉਂਕਿ ਦੇਖੋ ਹਾਲ ਦੀ ਘੜੀ ਜੋ ਵੱਡੇ ਅਖਬਾਰ ਨੇ, ਮੈਂ ਇਹ ਨਹੀਂ ਗੱਲ ਕਰਦਾ ਕਿ ਫਲਾਣਾ ਵੈਬ ਚੈਨਲ ਤੇ ਫਲਾਣਾ, ਜਿਹੜੇ ਵੱਡੇ ਅਖਬਾਰ ਨੇ HT ਵਰਗੇ, DB ਵਰਗੇ, ਤਾਂ ਜੋ ਉਹ ਕਹਿ ਰਹੇ ਨੇ, ਜੋ ਏਅਰਪੋਰਟ ਅਥਾਰਟੀ ਦੇ ਜਿਹੜੇ ਉਹਨਾਂ ਦੇ ਸੋਰਸਸ ਹੁੰਦੇ ਜਾਂ ਸਿਕਿਉਰਿਟੀ ਦੇ ਜਿਹੜੇ ਸੋਰਸਸ ਹੁੰਦੇ ਆ ਉਹਨਾਂ ਦੇ ਹਵਾਲੇ ਨਾਲ, ਉਹ ਕੀ ਕਹਿ ਰਹੇ ਆ ਕਿ ਦੇਖੋ ਬਿਲਕੁਲ ਰੋਕਿਆ ਗਿਆ, ਕਨਫਰਮ ਜੀ, ਮਤਲਬ ਕਿ ਗੱਲ ਕਨਫਰਮ ਹੈ। ਅੱਛਾ, ਕਿਸ ਮਕਸਦ ਵਾਸਤੇ ਰੋਕਿਆ ਗਿਆ ਵਾ ਜੀ, ਇਹ ਤੁਹਾਨੂੰ ਵਿਦੇਸ਼ ਮੰਤਰਾਲਾ ਹੀ ਦੱਸ ਸਕਦਾ ਹੈ। ਠੀਕ ਹੈ। ਹੁਣ ਇੱਕ ਹਿੰਦੀ ਅਖਬਾਰ ਹੈ, ਬਹੁਤ ਵੱਡਾ ਨੈਸ਼ਨਲ ਨਿਊਜ਼ਪੇਪਰ ਹੈ, ਉਹਦੇ ਡਿਜੀਟਲ ਵਰਜ਼ਨ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ ਅਸਲ ਦੇ ਵਿੱਚ ਦਸਤਾਵੇਜ਼ੀ ਅੜਿੱਕਾ ਸੀ। ਜੀ ਜੀ। ਅੱਛਾ, ਉਹ ਕਹਿ ਰਿਹਾ ਕਿ OCI ਕਾਰਡ ਨਹੀਂ ਸੀ ਲੱਗਾ, ਉਹਨਾਂ ਦੇ ਕੋਲ OCI ਕਾਰਡ ਨਹੀਂ ਲੈ ਕੇ ਆਏ। ਪਰ ਜਿਹਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੋਵੇ ਉਹਨੂੰ OCI ਕਾਰਡ ਦੀ ਕੀ ਲੋੜ ਹੈ? ਇਹ ਤਾਂ ਸਾਫ਼ ਹੈ ਨਾ। ਇਹ ਤਾਂ ਇੱਕ ਬੜਾ ਤਾਰਕਿਕ ਸਵਾਲ ਉੱਠੇਗਾ। ਤਾਂ ਮਤਲਬ ਕਿ ਇਹੀ ਦਾਅਵਾ ਹੈ ਕਿ ਬਈ ਦੇਖੋ ਜੀ OCI ਕਾਰਡ ਰਹਿ ਗਿਆ ਸੀਗਾ, ਜਿਹੜਾ ਕਿ ਬਿਲਕੁਲ ਨੌਨਸੈਂਸ ਜਾਪਦਾ ਮੈਨੂੰ। ਕਿਉਂਕਿ ਇੱਥੇ ਰਾਹੁਲ ਗਾਂਧੀ ਦਾ ਵੀ ਡਿਪਲੋਮੈਟਿਕ ਪਾਸਪੋਰਟ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਦਿੱਤਾ ਗਿਆ ਤੇ ਉਹ US ਦੇ ਵਿੱਚ ਆਏ ਸਨ, ਤੁਹਾਨੂੰ ਯਾਦ ਹੋਏ। ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਮੈਨੂੰ ਸਮਝ ਨਹੀਂ ਆ ਰਹੀਆਂ ਕਿ ਜੋ ਦਾਅਵੇ ਦੇ ਰੂਪ ਦੇ ਵਿੱਚ ਕੀਤੀਆਂ ਜਾ ਰਹੀਆਂ, ਕਹੀਆਂ ਜਾ ਰਹੀਆਂ, ਕਿੰਨਾ ਕੁ ਸੱਚ ਆ।
ਤਾਂ ਗੱਲ ਇਹ ਕਿ ਹਾਲੇ ਤੱਕ ਮੈਂ ਦੇਖਿਆ ਨਹੀਂ ਤਨਮਨਜੀਤ ਸਿੰਘ ਢੇਸੀ ਦਾ ਕੋਈ ਸਟੇਟਮੈਂਟ ਇੱਧਰ ਪੰਜਾਬ ਚ ਆਇਆ ਹੋਵੇ, ਕਿਉਂਕਿ ਘੰਟੇ ਡੇਢ ਘੰਟੇ ਬਾਅਦ, ਘੰਟਾ ਡੇਢ ਘੰਟਾ ਇਸ ਵਾਸਤੇ ਕਹਿ ਰਿਹਾ ਕਿਉਂਕਿ ਕੋਈ ਦਾਵਾ ਇਹ ਕਹਿ ਰਿਹਾ ਕਿ 2 ਘੰਟੇ ਰੋਕਿਆ ਗਿਆ, ਕੋਈ ਦਾਵਾ ਕਹਿ ਰਿਹਾ ਘੰਟਾ, ਤੇ ਆਪਾਂ ਵਿੱਚ ਵਿਚਾਲੇ ਰੱਖ ਲਿਆ ਵੀ ਘੰਟਾ। ਤਾਂ ਉਸ ਤੋਂ ਬਾਅਦ ਉਹ ਲੁਧਿਆਣਾ ਵਾਸਤੇ ਰਵਾਨਾ ਹੋ ਗਿਆ ਸਨ। ਲਾਸਟ ਅਪਡੇਟ ਆਇਓਵਾ। ਹੁਣ ਇਹ ਆਪਾਂ ਨੂੰ ਵੀ ਪਤਾ ਕਿ ਤਨਮਨਜੀਤ ਸਿੰਘ ਢੇਸੀ ਦੇ ਨਾਲ ਕੋਈ ਇੰਡੀਅਨ ਗਵਰਨਮੈਂਟ ਜਿਹੜੀ ਹੈ ਜਾਂ ਭਾਰਤੀ ਜਨਤਾ ਪਾਰਟੀ ਜਾਂ ਸੱਜ ਪਛਾਕੜੀ ਲੋਕ ਜਿਹੜੇ ਆ ਉਹ ਥੋੜੇ ਖੈਂਦੇ ਹੀ ਆ, ਚਾਹੇ 370 ਦਾ ਮਾਮਲਾ ਹੋਵੇ, ਚਾਹੇ ਆਲ ਪਾਰਟੀ ਉਹ ਇੱਕ ਬਣਿਆ ਹੋਇਆ ਗਰੁੱਪ ਪਾਰਲੀਮੈਂਟਰੀ ਗਰੁੱਪ ਔਨ ਕਸ਼ਮੀਰ ਇਹਨਾਂ ਦਾ ਉਹਦਾ ਮਾਮਲਾ ਹੋਵੇ, ਚਾਹੇ ਅਮਰਤਪਾਲ ਸਿੰਘ ਦੇ ਉਹ ਸਾਰੇ ਘਟਨਾਕ੍ਰਮ ਨੂੰ ਲੈ ਕੇ ਕੀਤਾ ਗਿਆ ਟਵੀਟ ਤੇ ਉਹਦਾ ਰੀਟਵੀਟ ਪੁਰੀ ਸਾਹਿਬ ਵੱਲੋਂ ਕੀਤਾ ਗਿਆ ਹੋਵੇ। ਇਸ ਤਰ੍ਹਾਂ ਮਤਲਬ ਕਿ ਬਥੇਰਾ ਕੁਝ ਨਿਕਲ ਆਏਗਾ। ਸ਼ਾਇਦ ਤੁਹਾਨੂੰ ਨਹੀਂ ਪਤਾ ਹੋਏਗਾ, ਪਿਛਲੇ ਸਾਲ ਵੀ ਇੱਕ ਕੰਟਰੋਵਰਸੀ ਹੋ ਗਈ ਸੀਗੀ। ਤਨਮਨਜੀਤ ਸਿੰਘ ਢੇਸੀ ਆਏ ਹੋਏ ਸਨ ਇੱਥੇ ਤੇ ਦੁਆਬੇ ਦੇ ਇੱਕ ਕਾਲਜ ਦੇ ਵਿੱਚ ਇੱਕ ਰੱਖੀ ਗਈ ਸੀ ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ, ਤੇ ਉਹਨੂੰ ਲੈ ਕੇ ਭਾਜਪਾ ਵਾਲੇ ਬਹੁਤ ਜ਼ਿਆਦਾ ਅਗਰੈਸਿਵ ਹੋ ਗਏ ਸਨ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਇਹਨਾਂ ਦਾ ਜਿਹੜਾ UCI ਕਾਰਡ ਹੈ ਉਹ ਰੱਦ ਕਰ ਦਿੱਤਾ ਜਾਣਾ ਚਾਹੀਦਾ। ਉਹਨਾਂ ਨੇ ਇੱਕ ਬਹੁਤ ਘੈਂਟ ਸਟੇਟਮੈਂਟ ਦਿੱਤੀ ਸੀ ਉਸ ਵੇਲੇ ਕਿ ਬਈ ਇਹ ਗੱਲਾਂ ਕਿ ਮੈਂ ਮਤਲਬ ਕਿ ਰੈਫਰੈਂਡਮ ਦਾ ਹਿੱਸਾ ਜਾਂ ਇਦਾਂ, ਇਹ ਸਾਰਾ ਕੁਝ ਉਹਦੇ ਸੰਦਰਭ ਚ ਕਹਿੰਦੇ ਕਿ ਦੇਖੋ ਪਾਕਿਸਤਾਨ ਚ ਲੋਕ ਮੈਨੂੰ ਪ੍ਰੋ ਇੰਡੀਅਨ ਕਹਿੰਦੇ ਨੇ, ਇੰਡੀਆ ਦੇ ਵਿੱਚ ਮੈਨੂੰ ਐਂਟੀ ਇੰਡੀਅਨ ਕਹਿੰਦੇ ਨੇ, ਪਰ ਜਿਹੜੇ ਲੋਕ ਨਿਰਪੱਖ ਚਸ਼ਮੇ ਨਾਲ ਦੇਖਦੇ ਆ ਉਹਨਾਂ ਵਾਸਤੇ ਮੈਂ ਠੀਕ ਆ। ਇਹ ਬੜੀ ਜ਼ਬਰਦਸਤ ਸਟੇਟਮੈਂਟ ਸੀਗੀ। ਤਾਂ ਖੈਰ ਇਹ ਹੁਣ ਹਾਲੇ ਤੱਕ ਇਹਨਾਂ ਦੇ ਮੁਖਾਰਬਿਨ ਤੋਂ ਕਹਿ ਲਓ, ਮੂੰਹੋਂ ਕਹਿ ਲਓ ਕਿ ਸਪਸ਼ਟ ਨਹੀਂ ਹੈ ਕਿ ਕਾਰਨ ਕੀ ਰਿਹਾ, ਪਰ ਇਹ ਬਹੁਤ ਸਾਰੇ ਮੀਡੀਆ ਆਊਟਲੈਟਸ ਦਾ ਦਾਵਾ ਆ ਕਿ ਇਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਰੋਕ ਲਿਆ ਗਿਆ ਸੀ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧ ਗਏ ਤੇ ਰੁਖ ਕਰੀਏ ਦਰਬਾਰ ਸਾਹਿਬ ਦਾ। ਦਰਬਾਰ ਸਾਹਿਬ ਦੇ ਬਾਹਰ ਕਹਿੰਦੇ ਚੱਲ ਰਹੀਆਂ ਨੇ ਸਕਰੀਨ ਤੇ ਮਸ਼ਹੂਰੀਆਂ। ਦੇਖੋ ਇਹ ਅੱਗੇ ਵੀ ਇੱਕ ਦੋ ਥਾਵਾਂ ਤੇ ਵੀਡੀਓ ਜਿਹੜੇ ਨਾ ਵਾਇਰਲ ਹੋਏ ਜਾਂ ਫੋਟੋਆਂ ਜਿਹੜੀਆਂ ਫੇਸਬੁੱਕ ਵਗੈਰਾ ਤੇ ਲੋਕਾਂ ਨੇ ਪਾਈਆਂ ਸੀਗੀਆਂ, ਜੀ ਜੀ, ਤੇ ਅੱਜ ਅਕਾਲੀ ਦਲ ਹਮਲਾਵਰ ਹੋ ਗਿਆ। ਵਿਕਰਮ ਸਿੰਘ ਮਜੀਠੀਆ ਨੇ CM ਭਗਵੰਤ ਮਾਨ ਨੂੰ ਘੇਰਦਿਆਂ ਇੱਕ ਆਪਣੇ ਟਵਿੱਟਰ ਅਕਾਊਂਟ ਤੋਂ ਵੀਡੀਓ ਪੋਸਟ ਕੀਤਾ ਵਾ ਜਿਹਦੇ ਵਿੱਚ ਵਿਰਾਸਤੀ ਮਾਰਗ ਜਿਹੜਾ ਤੁਸੀਂ ਦੇਖਿਆ ਹੋਣਾ ਬਾਅਦ ਚ ਜਿਹਨੂੰ ਆਪਾਂ ਗਲਿਆਰਾ ਵੀ ਕਹਿਣਾ ਸਟਾਰਟ ਕਰ ਦਿੱਤਾ ਸੀਗਾ, ਤੇ ਜਿਹੜਾ ਗਲਿਆਰਾ ਤਾਂ ਉਹਦੇ ਤੇ ਜੋ ਗੁਰਬਾਣੀ ਪ੍ਰਸਾਰਣ ਲਈ ਸਕਰੀਨਾਂ ਲਾਈਆਂ ਗਈਆਂ ਨੇ ਤਾਂ ਉਹਨਾਂ ਤੇ ਸਰਕਾਰ ਦੀਆਂ ਐਡਸ ਚੱਲ ਰਹੀਆਂ ਸੀਗੀਆਂ, ਯਾਨੀ ਜੋ ਮਸ਼ਹੂਰੀਆਂ ਹੁੰਦੀਆਂ ਨੇ ਜਾਂ ਕਹਿ ਲਓ ਇਸ਼ਤਿਹਾਰ ਹੁੰਦੀ ਹੈ। ਤਾਂ ਉਹਨਾਂ ਨੇ ਤਾਨਾ ਕੱਸਿਆ, ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਜਿੱਥੇ ਗੁਰਬਾਣੀ ਪ੍ਰਸਾਰਣ ਹੁੰਦਾ ਸੀ ਉੱਥੇ ਹੁਣ ਸਰਕਾਰ ਦੀਆਂ ਮਸ਼ਹੂਰੀਆਂ ਚੱਲ ਰਹੀਆਂ ਹੈ। ਕੀ ਇਸ ਬਦਲਾਵ ਦਾ ਵਾਅਦਾ ਕੀਤਾ ਗਿਆ ਸੀ CM ਸਾਹਿਬ? ਠੀਕ ਹੈ, ਮਤਲਬ ਇੱਕ ਤਨਸ ਕੱਸ ਕੇ ਕਿ ਕੀ ਤੁਸੀਂ ਇਸ ਬਦਲਾਵ ਦਾ ਵਾਅਦਾ ਕੀਤਾ ਸੀਗਾ? ਤਾਂ ਗੱਲ ਇਹ ਹੈ ਕਿ ਮੇਰੇ ਖਿਆਲ ਦੇ ਨਾਲ ਦੇਖੋ ਸਾਰਾ ਪੰਜਾਬ ਇਹਨਾਂ ਨੂੰ ਮਿਲਿਆ ਹੋਇਆ ਹੈ, ਅਖਬਾਰ ਇਹਨਾਂ ਨੇ ਖਰੀਦੇ ਹੋਏ ਨੇ, ਜਦੋਂ ਜੀ ਕਰਦਾ ਮਾੜੇ ਘਰ ਦੇ ਸੰਦੂਕ ਜਿੱਡਾ ਇਸ਼ਤਿਹਾਰ ਛਪਾ ਦੇਣ, ਕੋਈ ਫਰਕ ਨਹੀਂ। ਟੈਲੀਵਿਜ਼ਨ ਇਹਨਾਂ ਦੇ ਸਲੋਟ ਖਾਲੀ ਨੇ, ਪ੍ਰਾਈਮ ਟਾਈਮ 'ਚ ਇਹਨਾਂ ਦੀਆਂ ਐਡਾਂ ਚੱਲਦੀਆਂ ਨੇ, ਜਿਹਨੂੰ ਇਹ ਗੋਦੀ ਮੀਡੀਆ ਕਹਿੰਦੇ ਰਹੇ ਨੇ ਹੁਣ ਤੱਕ। ਮਾਰਚ 10-22 ਤੱਕ ਉਸ ਗੋਦੀ ਮੀਡੀਆ ਦੇ ਜਿਹੜੇ ਥੰਮ ਨੇ ਉਹਨਾਂ ਤੇ ਐਡਾਂ ਚੱਲਦੀਆਂ ਨੇ ਇਹਨਾਂ ਦੀਆਂ। ਤੇ ਗੱਲ ਇਹ ਹੈ ਕਿ ਬੱਸਾਂ ਤੇ ਤੁਹਾਡੇ ਫੱਟੇ ਲੱਗੇ ਆ ਸਕੂਲਾਂ ਦੇ ਵਿੱਚ ਲੱਗੇ ਨੇ ਆ ਕੇ ਹੁਣ। ਆ ਪਿਛਲੇ ਦਿਨ ਮੈਨੂੰ ਇੱਕ ਮੇਰੇ ਮਿੱਤਰ ਅਧਿਆਪਕ ਨੇ ਭੇਜਿਆ, ਤਾਂ ਉਹ ਕਹਿੰਦੇ ਜੀ ਸਾਨੂੰ ਹਦਾਇਤਾਂ ਆਈਆਂ ਨੇ ਕਿ ਮਤਲਬ ਭਗਵੰਤ ਮਾਨ ਦੀ ਫੋਟੋ ਸਮੇਤ ਇੱਕ ਹਦਾਇਤਨਾਮਾ ਲਿਖ ਕੇ ਲਾਉਣਾ ਹੈ ਸਕੂਲ 'ਚ। ਠੀਕ ਹੈ। ਤਾਂ ਗੱਲ ਇਹ ਹੈ ਕਿ ਆ ਸਮਾਰਟ ਰਾਸ਼ਨ ਕਾਰਡ ਜਿਹੜੇ ਆ ਇਹ ਵੀ ਰੱਦ ਹੋ ਕੇ ਹੁਣ ਦੁਬਾਰਾ ਆਉਣਗੇ, ਉਹਦੇ ਵਿੱਚ ਵੀ ਫੋਟੋ ਸ਼ਾਇਦ ਆ ਜਾਵੇਗੀ। ਮਤਲਬ ਕਿ ਜਿੱਥੇ ਮਰਜ਼ੀ ਤੁਸੀਂ ਫੋਟੋ ਆਪਣੀ ਲਵਾ ਰਹੇ ਹੋ, ਲਾ ਰਹੇ ਹੋ, ਤੇ ਜੇ ਉੱਥੇ ਨਾ ਚੱਲੇਗੀ ਤੇ ਕਿੱਡੀ ਕੁ ਗੱਲ ਆ। ਉੱਥੇ ਕਿਸੇ ਦੀ ਵੀ ਨਹੀਂ ਚੱਲਣੀ ਚਾਹੀਦੀ, ਚਾਹੇ ਕੋਈ ਵੀ ਆ। ਤਾਂ ਉੱਥੇ ਇਕੱਲੀ ਗੁਰਬਾਣੀ ਜਿਹੜੀ ਆ ਉਹਦਾ ਪ੍ਰਸਾਰਣ ਹੋਣਾ ਚਾਹੀਦਾ। ਜੇ ਮਸ਼ਹੂਰੀਆਂ ਦਾ ਹੀ ਸੀਗਾ ਤਾਂ ਫਿਰ ਤੁਸੀਂ ਉਹ ਪ੍ਰਸਾਰਣ ਜਿਹੜਾ ਦੂਜੇ ਕਰਦੇ ਆ ਉਹਦਾ ਕਾਹਦਾ ਰੌਲਾ ਪਾਉਂਦੇ ਸੀਗੇ ਤੁਸੀਂ? ਜੀ ਜੀ।
ਗੱਲ ਤਾਂ ਇਹੀ ਸੀਗੀ ਨਾ ਕਿ ਇੱਕ ਸੁਚੱਜੇ ਢੰਗ ਦੇ ਨਾਲ ਵੀ ਪ੍ਰਸਾਰਣ ਹੋਣਾ ਚਾਹੀਦਾ ਹੈ। ਗੁਰਬਾਣੀ ਮਤਲਬ ਕਿ ਪ੍ਰਸਾਰਣ ਚਾਹੇ ਜੋ ਮਰਜ਼ੀ ਹੈ, ਉਹਦਾ ਹੱਲ ਕੋਈ ਵੀ ਨਿਕਲੇ, ਪਰ ਇੱਕ ਸੁਚੱਜੇ ਢੰਗ ਨਾਲ ਉਹਦਾ ਪ੍ਰਸਾਰਣ ਹੋਣਾ ਚਾਹੀਦਾ। ਐਡ ਦਾ ਤਾਂ ਰੌਲਾ ਪੈਂਦਾ ਕਿ ਬਈ 30 ਮਿੰਟ ਪਹਿਲਾਂ ਪ੍ਰਸਾਰਣ ਤੋਂ 30 ਮਿੰਟ ਬਾਅਦ ਘੱਟੋ ਘੱਟ ਕੋਈ ਐਡ ਨਹੀਂ ਚੱਲਣੀ ਚਾਹੀਦੀ। ਇਹਦੇ ਵਿੱਚ ਤੁਸੀਂ ਉੱਥੇ ਚਲਾ ਰਹੇ ਤਾਂ ਗਲਤ ਹੈ ਯਾਰ, ਇਹ ਗਲਤ ਹੈ। ਬਾਕੀ ਸਾਰੀਆਂ ਜਗ੍ਹਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪੰਜਾਬ ਦਿੱਤਾ, ਆ ਲੈ ਤੇਰੇ ਮੂਹਰੇ ਥਾਣ ਸੁੱਟਿਆ, ਭਾਵੇਂ ਸੁੱਤਣ ਸਵਾਦ ਭਾਵੇਂ ਲਹਿੰਗਾ, ਕਿ ਤੁਹਾਨੂੰ ਗੁਜਰਾਤ ਤੱਕ ਤਮਿਲਨਾਡੂ ਤੱਕ ਦਾ ਇਸ਼ਤਿਹਾਰ ਦੇਣ ਦੀ ਖੁੱਲ੍ਹ ਹੈ। ਜੇ ਇੱਕ ਥਾਂ ਤੇ ਨਾ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਸਰਕਾਰ ਕਿਸੇ ਕੰਮੋਂ ਰਹਿ ਜਾਏਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਾਬਕਾ ਕਾਂਗਰਸੀ ਵਿਧਾਇਕ ਦੀ ਜਿਹੜਾ ਗ੍ਰਿਫਤਾਰ ਹੈ, ਪਰ ਇਹਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਜੀ। ਦੇਖੋ ਕਿੱਕੀ ਢਿੱਲੋਂ ਹੈ ਜੀ, ਹਾਈ ਕੋਰਟ ਤੋਂ ਰਾਹਤ ਨਾ ਮਿਲਣ ਦਾ ਮਤਲਬ ਇਹ ਹੈ ਕਿ ਜਾਂ ਤਾਂ 2-3 ਮਹੀਨੇ ਫੇਰ ਪੈ ਜਾਣਗੇ, ਦੁਬਾਰਾ ਹਾਈ ਕੋਰਟ 'ਚ ਜਾਓਗੇ, ਯਾਨੀ ਕੁਝ ਹਫ਼ਤੇ ਤਾਂ ਪੈਣਗੇ ਨਾ। ਤੇ ਜਾਂ ਦੂਸਰਾ ਫਿਰ ਹੱਲ ਹੁੰਦਾ ਹੈ ਕਿ ਤੁਸੀਂ ਸੁਪਰੀਮ ਕੋਰਟ 'ਚ, ਇਹੀ ਹੈ ਨਾ। ਤੇ ਜਾਂ ਕਸਟਡੀ ਪੈ ਕੇ ਫਿਰ ਹੁੰਦਾ ਕੀ ਹੈ ਕਿ ਜਿਹੜੀ ਹੇਠਲੀ ਅਦਾਲਤ ਹੈ ਉਹਦੇ ਤੇ ਫਿਰ ਜਾ ਕੇ ਭਰੋਸਾ ਕਰੋ ਤੇ ਜ਼ਮਾਨਤ ਲਓ। ਇਹਦਾ ਮਤਲਬ ਹੈ ਕਿ ਸਾਫ਼ ਹੈ, ਸਪਸ਼ਟ ਹੈ ਕਿ ਕਿੱਕੀ ਢਿੱਲੋਂ ਦੀਆਂ ਮੁਸ਼ਕਲਾਂ ਹਾਲੇ ਘਟਣਗੀਆਂ ਨਹੀਂ, ਜਿਉਂ ਦੀਆਂ ਤਿਉਂ ਰਹਿਣਗੀਆਂ। ਤੇ ਢਿੱਲੋਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੋਰਟ ਨੇ ਹੁਣ ਤੱਕ ਦੀ ਹੋਈ ਜਾਂਚ ਰਿਪੋਰਟ ਜਿਹੜੀ ਹੈ ਪੇਸ਼ ਕਰਨ ਨੂੰ ਕਿਹਾ ਹੈ, ਜੋ ਕਿ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ। ਪਟੀਸ਼ਨਰ ਧਿਰ ਨੇ ਕੋਰਟ ਨੂੰ ਦੱਸਿਆ ਕਿ ਉਹਨਾਂ ਤੇ ਪਬਲਿਕ ਸਰਵੈਂਟ ਦਸਤਿਆਂ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਤੇ ਕਮਾਈ ਤੋਂ ਜ਼ਿਆਦਾ ਜਾਇਦਾਦ ਦੇ ਦੋਸ਼ ਲਾਏ ਗਏ ਹਨ, ਪਰ ਵਿਜੀਲੈਂਸ ਦੇ ਨਿਯਮਾਂ 'ਚ ਵਿਧਾਇਕ ਪਬਲਿਕ ਸਰਵੈਂਟ ਦੀ ਸ਼੍ਰੇਣੀ ਚਾਹੁੰਦੇ ਨਹੀਂ, ਜੇ ਇਹ 'ਚ ਲਗਾਈਆਂ ਗਈਆਂ ਧਾਰਾਵਾਂ ਹੀ ਗਲਤ ਹਨ। ਕੋਰਟ ਨੇ ਕਿਹਾ ਕਿ ਵਿਜੀਲੈਂਸ ਦਾ ਐਕਟ ਦੇਖਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਕੀਤੀ ਜਾਏਗੀ, ਉਦੋਂ ਤੱਕ ਸੁਣਵਾਈ ਮੁਲਤਵੀ ਹੋਈ। ਤਾਂ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ, ਸੌਰੀ, ਮਤਲਬ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ, ਪਰ ਬੇਲ ਐਪਲੀਕੇਸ਼ਨ ਇਹਨਾਂ ਦੀ ਕੈਂਸਲ ਨਹੀਂ ਹੋਈ। ਮੈਂ ਆਖਿਆ ਸ਼ਾਇਦ ਕਿਤੇ ਬੇਲ ਐਪਲੀਕੇਸ਼ਨ ਜਿਹੜੀ ਹੈ ਉਹ ਕੈਂਸਲ ਹੋ ਗਈ ਹੈ। ਤਾਂ ਮੈਂ ਹੁਣ ਪੜ੍ਹ ਰਿਹਾ ਇੱਕ ਰਿਪੋਰਟ, ਤਾਂ ਉਹਦੇ ਵਿੱਚ ਸਾਫ਼ ਹੈ ਕਿ ਇਹਨਾਂ ਨੇ ਇੱਕ ਨੁਕਤਾ ਚੁੱਕਿਆ। ਮੈਂ ਇਸ ਗੱਲ ਲਈ ਮਾਫੀ ਚਾਹੁੰਦਾ ਕਿ ਮੈਂ ਤੁਹਾਡੇ ਟਾਈਟਲ ਤੋਂ ਅੰਦਾਜ਼ਾ ਲਾ ਲਿਆ ਕਿ ਸ਼ਾਇਦ ਅਜਿਹਾ ਹੋ ਗਿਆ। ਤਾਂ ਗੱਲ ਇਹ ਹੈ ਕਿ ਇਹਦੇ ਵਿੱਚ ਹੁਣ ਉਹਨਾਂ ਨੇ ਜਿਹੜਾ ਗਰਾਊਂਡ ਬਣਾਇਆ ਕਿ ਬਈ ਜੋ ਵਿਜੀਲੈਂਸ ਸਾਨੂੰ ਪਬਲਿਕ ਸਰਵੈਂਟ ਦਾ ਦਰਜਾ ਦੇ ਰਹੀ ਹੈ ਜੀ, ਤੇ ਨਿਯਮਾਂ ਦੇ ਵਿੱਚ ਵਿਧਾਇਕ ਪਬਲਿਕ ਸਰਵੈਂਟ ਦੀ ਸ਼੍ਰੇਣੀ 'ਚ ਹੀ ਨਹੀਂ ਆਉਂਦਾ, ਫਿਰ ਇਹ ਕਿਹੜੀ ਸ਼੍ਰੇਣੀ 'ਚ ਆਉਂਦਾ? ਪਹਿਲਾਂ ਤੇ ਇਹ ਬਹਿਸ ਕਰਾ ਲੈਣ ਉੱਥੇ। ਇਹ ਵੀ ਇੱਕ ਕਮਾਲ ਦੀ ਗੱਲ ਹੈ। ਤੇ ਲੋਕਾਂ ਨੂੰ ਐਵੇਂ ਤੁਸੀਂ 80 ਸਾਲ ਤੋਂ 70 ਸਾਲ ਤੋਂ ਬੇਵਕੂਫ ਬਣਾ ਰਹੇ ਜੀ, ਅਸੀਂ ਤੁਹਾਡੇ ਸੇਵਾਦਾਰ ਹਾਂ। ਇਹ ਵੀ ਮੈਂ ਤੇ ਕਹਿੰਦਾ ਨੁਕਤਾ ਫੜ ਕੇ ਹੁਣ ਲੋਕਾਂ ਦੀ ਕਚਹਿਰੀ 'ਚ ਰੱਖਣ ਦੀ ਜ਼ਰੂਰਤ ਆ ਕਿ ਜਦੋਂ ਆ ਕੇ ਕਰਨਾ, ਭਾਈ ਭੈਣੋ 5 ਸਾਲ ਮੈਂ ਤੁਹਾਡੀ ਸੇਵਾ ਕਰਾਂਗਾ, ਤੇ ਉਦੋਂ ਫੜ ਲਓ ਕਿ ਬਾਈ ਤੁਹਾਡੇ ਤਾਂ ਉੱਥੇ ਲੀਡਰ ਨੇ ਹਾਈ ਕੋਰਟ ਦੇ ਵਿੱਚ ਕਾਨੂੰਨੀ ਆਧਾਰ ਤੇ ਇਹ ਗੱਲ ਕਹੀ ਹੈ ਕਿ ਅਸੀਂ ਤੇ ਸਰਵੈਂਟ ਹੁੰਦੇ ਹੀ ਨਹੀਂ, ਪਬਲਿਕ ਸਰਵੈਂਟ ਤਾਂ ਹੈ ਹੀ ਨਹੀਂ। ਤੇ ਘੱਟੋ ਘੱਟ ਇਹ ਦੱਸੋ ਕਿ ਤੁਸੀਂ ਕੀ ਹੋ ਨਿਯਮਾਂ ਦੇ ਵਿੱਚ। ਤਾਂ ਕਮਾਲ ਦੀ ਗੱਲ ਹੈ, ਤਨਖਾਹਾਂ, ਪੱਤੇ, ਐਸ਼ੋ ਇਸ਼ਰਤ, ਤੇ ਫਿਰ ਸਰਵੈਂਟ ਕਿਤੇ ਹੈ? ਪਾਰਟੀਆਂ ਦੇ। ਤੇ ਇਹੀ ਕਹਾਂਗੇ ਕਿ ਆਪਦੀਆਂ ਪਾਰਟੀਆਂ ਦੇ ਸਰਵੈਂਟ ਹੋ। ਤਾਂ ਗੱਲ ਇਹ ਹੈ ਕਿ ਤੁਸੀਂ ਭ੍ਰਿਸ਼ਟਾਚਾਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋ। ਤਾਂ ਬਈ ਮਾਮਲਾ ਤੇ ਇਹੀ ਹੈ ਕਿ ਇੱਕ ਨੁਮਾਇੰਦਗੀ ਦੇ ਦੌਰਾਨ ਤਾਂ ਇਹ ਸਾਰਾ ਕੁਝ ਹੋਇਆ ਨਾ। ਹੁਣ ਤੁਸੀਂ ਇਸ ਟੈਕਨੀਕਲਿਟੀ 'ਚ ਪੈ ਗਏ ਹੋ ਕਿ ਵਿਜੀਲੈਂਸ ਨੇ ਕਿਹਾ, ਹੋ ਸਕਦਾ ਵਿਜੀਲੈਂਸ ਦਾ ਲਿਖਿਆ ਗਲਤ ਹੋਵੇ, ਪਰ ਮਸਲਾ ਤਾਂ ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ, ਇਹਨਾਂ ਚੀਜ਼ਾਂ ਨਾਲ ਜੁੜਿਆ ਹੁੰਦਾ ਹੈ ਨਾ। ਦੇਖੋ ਹੁਣ ਅੱਗੇ ਕੀ ਬਣਦਾ। ਤਾਂ ਰਾਹਤ ਹਾਲ ਦੀ ਘੜੀ ਨਹੀਂ ਮਿਲੀ, ਪਰ ਜ਼ਮਾਨਤ ਰੱਦ ਨਹੀਂ ਜਿਹੜੀ ਹੋਈ ਉਹ ਉਦਾਂ ਹੀ ਆ, ਯਾਨੀ ਹਾਲੇ ਜ਼ਮਾਨਤ ਤੇ ਫੈਸਲਾ ਹੋਏਗਾ। ਮੈਂ ਰਾਹੂ ਅੰਦਾਜ਼ਾ ਲਾ ਲਿਆ, ਮੈਂ ਕਿਹਾ ਲਓ ਜੀ ਬੇਲ ਸ਼ਾਇਦ ਕੈਂਸਲ ਹੋ ਗਈ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਗਾਇਕਾ ਬੀਬੀ ਦੀ। ਗਾਇਕਾ ਨਿਕਲੀ ਕਹਿੰਦੇ ਚਿੱਟੇ ਦੀ ਸਪਲਾਇਰ, 2 ਸਾਥੀਆਂ ਸਣੇ ਹੋ ਗਈ ਗ੍ਰਿਫਤਾਰ। ਤੇ ਗਾਇਕਾਂ ਦਾ ਤਾਂ ਤੁਹਾਨੂੰ ਪਤਾ ਡਰੱਗ ਵਾਲੇ ਮਾਮਲੇ 'ਚ ਬੜਾ ਪੁਰਾਣਾ ਇਹਨਾਂ ਦਾ ਤਾਂ ਰਿਕਾਰਡ ਹੈ ਜੀ। KS ਮੱਖਣ ਤੋਂ ਲੈ ਕੇ ਗੁਰਮੀਤ ਨਾਗਰਾ, ਆ ਇੱਧਰ ਇੱਕ ਡਬਲ ਹੀ ਫੜਿਆ ਗਿਆ ਸੀ ਗਾਇਕ ਮੁੰਡਾ। ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ। ਉਦੋਂ ਤੋਂ ਤੁਰਿਆ ਹੁੰਦਾ, ਕੋਈ ਬਰੀ ਹੋ ਗਿਆ, ਕੋਈ ਕੁਛ, ਪਰ ਬਹੁਤ ਸਾਰੇ ਗਾਇਕ ਇਹਨਾਂ ਕੇਸਾਂ ਦੇ ਵਿੱਚ ਫਸੇ ਨੇ, ਤੇ ਕੁਛ ਨੇ ਤੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਡਰੱਗ 'ਚ ਉਲਝ ਕੇ। ਇਹ ਸਾਫ਼ ਹੈ, ਸਪਸ਼ਟ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਵੱਡੇ ਰੁੜ ਗਏ ਆ ਜੀ ਇਸ ਡਰੱਗ ਦੇ ਦਰਿਆ ਦੇ ਵਿੱਚ। ਤਾਂ ਖੈਰ ਹੋਇਆ ਕੀ ਸੀਗਾ ਕਿ ਸ਼ਾਇਦ ਤੁਹਾਡੇ 'ਚੋਂ ਵੀ ਕਿਸੇ ਨੇ ਵੀਡੀਓ ਵੇਖਿਆ ਹੋਵੇਗਾ। ਆ ਥੋੜੇ ਦਿਨ ਪਹਿਲਾਂ ਇੱਕ ਨੌਜਵਾਨ ਜਿਹੜਾ ਹੈ ਉਹ
ਕਬਰਾਂ ਦੇ ਵਿੱਚ ਕਿਤੇ ਟੀਕਾ ਲਾਉਣ ਗਏ ਸੀਗੇ ਤੇ ਉੱਥੇ ਹੀ ਫੁਰਕ ਗਿਆ, ਹਾਂਜੀ। ਦੂਜੇ ਤੇ ਨਾਲ ਦੇ ਭੱਜ ਗਏ, ਉਹਨੂੰ ਛੱਡ ਕੇ ਪਤਾ ਲੱਗ ਗਿਆ ਮੁੰਡਾ ਉੱਥੇ ਸਰੰਜ ਗੱਡੀ ਸੀਗੀ, ਬੜੀ ਵੀਡੀਓ ਵਾਇਰਲ ਹੋਈ ਹੈ। ਤੇ ਉਹਦੇ ਤੇ ਪੁਲਿਸ ਨੇ ਫਿਰ ਐਕਸ਼ਨ ਲਿਆ, ਨਾਲ ਦੇ ਫੜੇ, ਉਹਨਾਂ ਨੇ ਦੱਸਿਆ ਕਿ ਪੰਮੀ ਤੋਂ ਲੈ ਕੇ ਆਏ ਆ, ਤੇ ਇਹ ਪੰਮੀ ਸਿੰਗਰ ਵੀ ਰਹੀ ਆ, ਰੀਮਾਬਾਦ ਦੀ ਆ, ਤੇ ਦੱਸਦੇ ਆ ਕਿ ਇਹਦੀ ਭੈਣ ਵੀ ਇਸੇ ਤਰ੍ਹਾਂ ਦੇ ਮੁਕੱਦਮੇ 'ਚ ਲੁਧਿਆਣੇ ਜੇਲ੍ਹ ਕੱਟ ਰਹੀ ਆ। ਠੀਕ ਹੈ ਜੀ। ਕਿਉਂਕਿ ਉਹਦੇ ਘਰ ਵੀ ਇਸੇ ਤਰ੍ਹਾਂ ਕੋਈ ਫੁਰਕ ਪਿਆ, ਨੌਜਵਾਨ ਟੀਕਾ ਲਾ ਕੇ ਤੇ ਉਹਨੂੰ ਚੱਕ ਕੇ ਉਹਨੇ ਗਲੀ 'ਚ ਸੁੱਟ ਦਿੱਤਾ ਸੀ ਜੀ। ਮਤਲਬ ਦੋਵੇਂ ਭੈਣਾਂ ਹੀ ਇੱਕੋ ਜਿਹੀਆਂ ਆ, ਬਸ ਹਾਫ ਆ, ਤੇ ਕਿਹੜੇ ਕੰਮ ਨੂੰ ਪੈ ਗਈਆਂ ਸਮਝ ਤੋਂ ਪਰੇ ਆ ਕਿ ਜਨਾਨੀਆਂ ਵੇਚਣ ਡੈ ਪਈਆਂ, ਮੁੰਡੇ ਮਰੀ ਜਾਂਦੇ ਆ। ਤਾਂ ਬਾਅਦ 'ਚ ਜਦੋਂ ਪਤਾ ਲਿਆ ਕਿ ਕਿਹਦੇ ਤੋਂ ਲੈ ਕੇ ਆਏ ਸੀ, ਕਿ ਫਲਾਣੀ ਪੰਮੀ ਤੋਂ, ਪੰਮੀ ਅੱਗੇ ਬਦਨਾਮ ਹੋਏਗੀ, ਤਾਂ ਪੰਮੀ ਬਦਨਾਮ ਹੋ ਗਈ, ਉਹਨਾਂ ਨੇ ਜਾ ਕੇ ਫਿਰ ਫੜ ਲਈ, ਕਿਉਂਕਿ ਹੁਣ ਤੇ ਸ਼ਰੇਆਮ ਹੋ ਗਈ ਜਦੋਂ ਮੌਤ ਹੋ ਗਈ। ਤੇ ਨਾਲ ਉਹ ਇੱਕ ਦੋ ਜਿਹੜੇ ਤੁਹਾਨੂੰ ਪਤਾ ਇਹ ਜਿਹੜੀਆਂ ਵੇਚਦੀਆਂ ਹੁੰਦੀਆਂ ਨਾ ਅੱਜ ਕੱਲ੍ਹ ਇੱਥੇ ਕੰਮ ਕਰਦੀਆਂ ਨੇ ਬਹੁਤ ਸਾਰੀਆਂ ਜਨਾਨੀਆਂ ਪੰਜਾਬ 'ਚ। ਠੀਕ ਹੈ। ਉਹ ਬੰਦੇ ਅੰਦਰ ਚਲੇ ਜਾਣ, ਜਨਾਨੀਆਂ ਕੰਮ ਸ਼ੁਰੂ ਕਰ ਲੈਂਦੀਆਂ, ਜਨਾਨੀਆਂ ਅੰਦਰ ਚਲੇ ਜਾਣ ਤੇ ਉਹਨਾਂ ਦੇ ਉਹਨੇ ਚਿਰ ਨੂੰ ਬੰਦੇ ਆ ਜਾਂਦੇ। ਬੜਾ ਗੁੰਝਲਦਾਰ ਕੰਮ ਜੇ। ਠੀਕ ਹੈ। ਇਹ ਬੜਾ ਗੁੰਝਲਦਾਰ ਕੰਮ ਬਣਿਆ ਪਿਆ, ਤੁਹਾਨੂੰ ਕੀ ਦੱਸੀਏ। ਅਸੀਂ ਤੇ ਸਾਰਾ ਦਿਨ ਜਿਹੜਾ ਨਾ ਬਸ ਏਦਾਂ ਲੰਘਾਈ ਜਾਂਦੇ ਆ। ਉਹ ਵਾਰੀ ਬੰਨੀ ਆ ਕਿ ਮਤਲਬ ਕਿ ਜੇ ਦੋਵੇਂ ਹੀ ਅੰਦਰ ਹੋ ਜਾਣ ਤੇ ਫਿਰ ਜਿਹੜੇ ਉਹਨਾਂ ਦੇ ਰੱਖੇ ਹੁੰਦੇ ਨੇ ਬੋਲੇ ਕਬੂਤਰ, ਤੇ ਸਭ ਰਲੇ ਕਬੂਤਰ ਚਿੱਟੇ ਤੇ ਗੋਲੇ ਹੋਏ, ਤੇ ਫਿਰ ਉਹ ਕੰਮ ਚਲਾਈ ਜਾਂਦੇ, ਦੱਬੀ ਆਉਂਦੀ ਕੰਮ। ਇਹਨਾਂ ਦੀਆਂ ਤੇ ਮਾਰਾਂ ਜੇਲ੍ਹਾਂ ਤੱਕ ਵੀ ਤੁਰੀਆਂ ਜਾਂਦੀਆਂ ਨੇ। ਸੋ ਇਸ ਕਰਕੇ ਬੜੀ ਵਿਪਤਾ ਪਈ ਹੋਈ ਆ। ਇਹਨੂੰ ਫੜ ਲਿਆ ਗਿਆ, ਸਿੰਗਰ ਵੀ ਸੀਗੀ, ਗਾਣੇ ਗੂਣੇ ਗਾਉਂਦੀ ਸੀ, ਪ੍ਰੋਗਰਾਮ ਵੀ ਲਾਉਂਦੀ ਸੀ, ਬਾਅਦ 'ਚ ਪਤਾ ਨਹੀਂ ਇਹ ਕਿਹੋ ਜਿਹੇ ਪ੍ਰੋਗਰਾਮ ਕਰਨ ਲੱਗ ਪਈ ਆ। ਹੁਣ ਤੇ ਸਾਰੇ ਪ੍ਰੋਗਰਾਮ ਇੱਕ ਵਾਰੀ ਰੱਦ ਹੋ ਗਏ ਇਹਦੇ, ਪਰ ਇਹ ਪਤਾ ਨਹੀਂ ਕਿੰਨਾ ਚਿਰ ਰੱਦ ਰਹਿਣਗੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਧੰਦਾ ਬੰਦ ਨਹੀਂ ਹੁੰਦਾ, ਕੋਈ ਜਾਂਦਾ ਕੋਈ ਆਉਂਦਾ, ਇਹ ਚਲਾਈ ਜਾਂਦੇ ਆ ਕੰਮ, ਤੇ ਇਹਨਾਂ ਤੇ ਸਖਤੀ ਕਰਨੀ ਪਊਗੀ, ਨਹੀਂ ਤੇ ਆ ਤੁਹਾਡੇ ਸਾਹਮਣੇ ਆ ਸੀ ਤੇ ਰਸੀ ਥੱਲੇ। ਕੱਲ ਇੱਕ ਪੁਲ ਦੇ ਥੱਲੇ ਟੀਕਾ ਲਾ ਕੇ ਤੇ ਦੋ ਮੁੰਡੇ ਇਕੱਠੇ ਮਰ ਗਏ ਜੀ। ਇੱਕ ਪਿੰਡ ਦਾ ਪੋਸਟ ਘੁੰਮਣ ਡਿਆ ਤੇ ਉੱਥੇ 8-10 ਫੋਟੋਆਂ ਨੇ ਘੱਟੋ ਘੱਟ, ਕਹਿੰਦੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਮਾਝੇ ਦਾ ਪਿੰਡ ਆ ਤੇ 8-10 ਮੁੰਡੇ ਫੁਰਕ ਗਏ ਨੇ। ਕਰੋਗੇ ਕੀ? ਯਾਨੀ ਬਹੁਤ ਜ਼ਿਆਦਾ ਮੰਦਾ ਹਾਲ ਆ, ਇਧਰ ਮੰਦਾ ਹਾਲ ਆ, ਤੇ ਸਰਕਾਰ 'ਚ ਜਿਹੜੇ ਬੈਠੇ ਲੋਕ ਆ ਹੁਣ ਉਹ ਭੁੱਲ ਗਏ। ਹੁਣ ਉਹ ਕਹਿੰਦੇ ਕਿ ਡਰੱਗ ਇਜ਼ ਨਾਰਮਲ ਮੁੱਦਾ, ਕੋਈ ਚੱਕਰ ਨਹੀਂ ਹੈਗਾ, ਚੱਲਣ ਦਿਓ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਆਪਾਂ ਚਟੋਪਾਧਿਆਏ ਦੀ। ਇਹਦੇ ਵਿਰੁੱਧ ਜਿਹੜੀ ਜਾਂਚ ਤੇ ਰੋਕ ਲੱਗੀ ਸੀ ਉਹ ਹਟਾਉਣ ਦੀ ਮੰਗ ਉੱਠੀ ਹੈ ਜੀ ਹੁਣ। ਦੇਖੋ, ਸਿਧਾਰਥ ਚਟੋਪਾਧਿਆਏ ਬਾਅਦ ਦੇ ਵਿੱਚ ਯਾਦ ਹੈ ਨਾ ਤੁਹਾਨੂੰ, ਇਹ DGP ਬਣ ਗਏ ਸੀਗੇ, ਪਰ ਇਹ ਚਟੋਪਾਧਿਆਏ ਨਾਮ ਪੰਜਾਬੀ ਕਦੇ ਨਹੀਂ ਭੁੱਲਣਗੇ, ਕਿਉਂਕਿ ਇਹਨਾਂ ਨੇ ਹੀ ਡਰੱਗ ਰਿਪੋਰਟਾਂ ਜਿਹੜੀਆਂ ਉਹ ਦਾਖਲ ਕੀਤੀਆਂ ਸੀਗੀਆਂ। ਔਰ ਜਿਹੜੀ ਰਿਪੋਰਟ ਦਾ ਹੁਣ ਰੌਲਾ ਚੱਲ ਰਿਹਾ ਹੈ ਇਸ ਵੇਲੇ, ਹਾਂਜੀ, ਉਹ ਰਿਪੋਰਟ ਜਿਹੜੀ ਹੈ ਜਿਹਦੇ 'ਚ ਬੜੇ ਵੱਡੇ ਪੁਲਿਸ ਅਫੀਸਰਸ ਦਾ ਨਾਮ ਹੈ, ਜਿਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਪ੍ਰਮੋਦ ਬਾਲ ਨੇ ਸਾਈਨ ਨਹੀਂ ਸਨ ਕੀਤੇ। ਠੀਕ ਹੈ। ਜਿਹਨੂੰ ਮਤਲਬ ਕਿ ਬੰਦ ਰੱਖਣ ਵਾਸਤੇ ਦਿਨਕਰ ਗੁਪਤਾ ਤੇ ਸੁਰੇਸ਼ ਅਰੋੜਾ ਹਾਈ ਕੋਰਟ ਪਹੁੰਚੇ ਹੋਏ ਨੇ ਵੀ ਇਹ ਬੰਦੇ ਨੇ ਲਾਗ ਡਾਟ ਨਾਲ ਕਿ ਬਾਈ ਇਹ ਸਾਰਾ ਕੁਝ ਕੀਤਾ, ਅਦਰਵਾਈਜ਼ ਇਹਦੇ ਨਾਲ ਦਿਆਂ ਦੇ ਸਾਈਨ ਹੈ ਨਹੀਂਗੇ। ਤਾਂ ਹੁਣ ਹੋਇਆ ਕੀ ਸੀਗਾ ਕਿ ਤੁਹਾਨੂੰ ਯਾਦ ਹੋਏਗਾ, ਤੁਸੀਂ ਉਦੋਂ ਵੀ ਮੇਰੇ ਨਾਲ ਹੀ ਹੁੰਦੇ ਸੀਗੇ, ਕਿ ਚੱਡਾ ਸਾਹਿਬ ਦੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਸੀ। ਉਹਦਾ ਨਾਮ ਸੀਗਾ, ਜੇ ਮੈਂ ਨਹੀਂ ਭੁੱਲਦਾ ਤੇ ਸ਼ਾਇਦ ਇੰਦਰਪ੍ਰੀਤ ਸਿੰਘ। ਠੀਕ ਹੈ। ਉਹਨੇ ਖੁਦਕੁਸ਼ੀ ਕਰ ਲਈ ਸੀ। ਚੱਡਾ ਸਾਹਿਬ ਉਹ ਜਿਹੜੇ ਹੈਗੇ ਸੀਗੇ, ਨਹੀਂ ਇੱਕ ਤੇ ਹੁਣ ਚੱਡਾ ਸਾਹਿਬ ਇੱਧਰ ਤੁਰੇ ਫਿਰਦੇ ਆ ਨਾ ਆਮ ਆਦਮੀ ਪਾਰਟੀ ਵਾਲੇ, ਜਿਹੜੇ ਚੀਫ ਖਾਲਸਾ ਦੀਵਾਨ ਵਾਲੇ ਹੁੰਦੇ ਸੀ, ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਸੀ ਇੱਕ ਬੀਬੀ ਨਾਲ। ਉਸ ਤੋਂ ਬਾਅਦ ਉਹਦੇ ਮੁੰਡੇ ਨੇ ਖੁਦ ਨੂੰ ਗੋਲੀ ਮਾਰ ਲਈ ਸੀ ਤੇ ਇੱਕ ਬਹੁਤ ਵੱਡਾ ਸੁਸਾਈਡ ਨੋਟ ਜਿਹੜਾ ਛੱਡਿਆ ਗਿਆ ਸੀ। ਤਾਂ ਉਹਦੇ ਬਾਅਦ ਸਿਧਾਰਥ ਚਟੋਪਾਧਿਆਏ ਦੇ ਵਿਰੁੱਧ ਵੀ ਜਾਂਚ ਖੁੱਲ ਗਈ ਸੀਗੀ। ਉਹ ਜਾਂਚ ਜਿਹੜੀ ਸੀਗੀ ਉਹਦੇ ਤੇ ਫਿਰ ਰੋਕ ਲੱਗ ਗਈ ਸੀਗੀ। ਹੁਣ ਕਹਿ ਲਓ ਕਿ ਇਸ ਮਾਮਲੇ ਤੇ ਕੰਮ ਬਰੋਬਰ ਹੋਣ ਵਾਸਤੇ ਚਟੋਪਾਧਿਆਏ ਦੀ ਜਿਹੜੀ ਉਹ ਜਾਂਚ ਪੜਤਾਲ ਸੀ, ਉਹਦੇ ਤੇ ਜਿਹੜੀ ਰੋਕ ਲੱਗੀ ਆ ਉਹਨੂੰ ਹਟਾਉਣ ਵਾਸਤੇ ਚੱਲ ਪਿਆ ਕੰਮ। ਠੀਕ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਦੇਖਾਂਗੇ ਜੀ। ਅਰਜ਼ੀ ਤੇ ਬਹਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਵਧੀਕ ਐਡਵੋਕੇਟ ਜਨਰਲ ਗੌਰਵ ਗਰਗ ਧੂਰੀਵਾਲਾ ਨੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਮੁਖੀ ਇੰਦਰਪ੍ਰੀਤ ਸਿੰਘ ਚੱਡਾ ਖੁਦਕੁਸ਼ੀ ਕੇਸ ਵਿੱਚ ਚਟੋਪਾਧਿਆਏ ਤੇ ਲੱਗੇ ਦੋਸ਼ਾਂ ਦੀ ਜਾਂਚ ਤੇ ਲੱਗੀ ਰੋਕ ਹਟਾਉਣ ਦੀ ਮੰਗ ਕੀਤੀ ਆ। ਮਤਲਬ ਸਰਕਾਰੀ ਧਿਰ ਵੀ ਜਿਹੜੀ ਹੈ ਉਹ ਵੀ ਕਹਿ ਰਹੀ ਹੈ ਕਿ ਰੋਕ ਹਟਾਓ। ਤਾਂ ਮਤਲਬ ਕਿ ਬੜਾ ਗੁੰਝਲਦਾਰ ਜਿਹਾ ਕੰਮ ਹੋ ਗਿਆ। ਦੇਖਦੇ ਆ ਕਿ ਇੰਟਰਸਟਿੰਗ ਹੈ
ਕਿ ਕੀ ਇਹ ਰੋਕ ਹਟਦੀ ਹੈ, ਜੇ ਹਟਦੀ ਹੈ ਤਾਂ ਫਿਰ ਅੱਗੇ ਨਤੀਜਾ ਕੀ ਹੋਏਗਾ। ਜੀ ਜੀ ਬਿਲਕੁਲ। ਹਰਜੋਤ ਕਮਲ ਨੇ ਇੱਕ ਕੇਸ ਵਾਪਸ ਲਿਆ ਜੀ। ਹਰਜੋਤ ਕਮਲ ਮੋਗੇ ਵਾਲੇ ਜਿਹੜੇ ਬੀਜੇਪੀ ਜੁਆਇਨ ਕਰ ਗਏ ਸੀ ਉਹੀ ਨੇ ਨਾ? ਹਾਂਜੀ, ਬੜਾ ਮਿੱਠਾ ਮਿੱਠਾ ਬੋਲਦੇ ਆ, ਹਾਂਜੀ ਬਹੁਤ ਮਿੱਠਾ ਜੀ ਤੇ ਮਿੱਠਾ ਮਿੱਠਾ ਬੋਲਦੇ ਸੀ ਪਹਿਲਾਂ, ਕਾਂਗਰਸ ਤੋਂ ਮਤਲਬ ਕਿ ਜਲੇਬੀਆਂ ਖਾ ਕੇ ਮਿੱਠਾ ਮਿੱਠਾ ਬੋਲਦੇ ਸੀ, ਅੱਜ ਕੱਲ ਭਾਜਪਾ ਚ ਲੱਡੂ ਖਾ ਲਿਆ। ਹਾਲੇ ਵੀ ਮਿੱਠਾ ਮਿੱਠਾ ਬੋਲਦੇ, ਇਹਨਾਂ ਦੀ ਬਹੁਤ ਬੋਲੀ ਮਿੱਠੀ ਹੁੰਦੀ, ਹੌਲੀ ਹੌਲੀ ਬੋਲਦੇ ਸਹਜੇ ਸਹਜੇ, ਜੀ ਤਾਂ ਕਹਿ ਰਿਹਾ ਹਾਂ। ਤਾਂ ਦੇਖੋ ਇਹਨਾਂ ਨੇ ਇੱਕ ਕੇਸ ਕੀਤਾ ਸੀਗਾ ਚੀਮਾ ਸਾਹਿਬ ਤੇ। ਚੀਮਾ ਸਾਹਿਬ ਉਦੋਂ ਖਜ਼ਾਨਾ ਮੰਤਰੀ ਨਹੀਂ ਸੀ ਹੁੰਦੇ, ਜੀ ਉਦੋਂ ਆਪੋਜੀਸ਼ਨ ਚ ਹੁੰਦੇ ਸੀ, ਉਦੋਂ ਇਹਨਾਂ ਦੀ ਡਿਊਟੀ ਹੁੰਦੀ ਸੀ ਬਸ ਇਲਜ਼ਾਮ ਹੀ ਲਾਉਣੇ ਆ। ਹੁਣ ਇੱਕੋ ਡਿਊਟੀ ਹੈ ਕਿ ਇਲਜ਼ਾਮਾਂ ਦੀ ਸਫਾਈ ਦੇਣੀ ਆ। ਜੀ ਤਾਂ ਉਸ ਵੇਲੇ ਇਹਨਾਂ ਨੇ ਇੱਕ ਬੜਾ ਤਗੜਾ ਕਹਿ ਲਓ ਕਿ ਖੁਲਾਸਾ ਕੀਤਾ ਸੀ। ਗੱਲ ਹੈਗੀ ਹੈ 10 ਜੂਨ 2020 ਦੀ, ਜਦੋਂ ਕੋਵਿਡ ਨੇ ਦੁਨੀਆ ਦੀ ਜਿਹੜੀ ਹੈ ਨਾ ਐਸੀ ਤੈਸੀ ਕਰ ਰੱਖੀ ਸੀਗੀ, ਤਾਂ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਦੋਸ਼ ਲਾਇਆ ਸੀਗਾ ਕਿ 105B ਹਾਈਵੇ ਹੈ ਜਿਹੜਾ, ਉਹਦੇ ਜ਼ਮੀਨ ਐਕਵਾਇਰ ਦੇ ਮਾਮਲੇ 'ਚ ਬਹੁਤ ਵੱਡੀ ਧਾਂਦਲੀ ਹੋਈ ਆ, ਤੇ ਇਸ ਮਾਮਲੇ 'ਚ ਫਿਰ ਉਹ ਹਰਜੋਤ ਕਮਲ ਦਾ ਨਾਮ ਲਿਆ ਗਿਆ ਜੀ ਕਿ ਹਰਜੋਤ ਕਮਲ ਨੇ 350 ਤੋਂ 360 ਕਰੋੜ ਰੁਪਏ ਆਪਣੇ ਖਾਤੇ 'ਚ ਪਵਾਏ ਆ। ਤਾਂ ਇਸ ਤੇ ਫਿਰ ਡਾਕਟਰ ਹਰਜੋਤ ਕਮਲ ਜੀ ਨੇ ਡੈਫਾਮੇਸ਼ਨ ਦਾ ਕੇਸ ਪਾ ਦਿੱਤਾ ਸੀਗਾ। ਹੁਣ ਇਹ ਕੇਸ ਅਚਾਨਕ ਵਾਪਸ ਲੈ ਲਿਆ ਗਿਆ। ਜਦੋਂ ਅਚਾਨਕ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਆ ਨਾ, ਤਾਂ ਕਈ ਹੋਰ ਫੈਸਲਿਆਂ ਦਾ ਵੀ ਕਈ ਵਾਰ ਮੁੱਢ ਵੱਜ ਜਾਂਦਾ ਹੈ, ਕਈ ਵਾਰ ਹੋਰ ਚਰਚਾਵਾਂ ਦਾ ਵੀ ਮੁੱਢ ਵੱਜ ਜਾਂਦਾ ਹੈ। ਬਈ ਸਿਆਸਤਦਾਨ ਨੇ ਚਲੋ ਕੇਸ ਵਾਪਸ ਹੋ ਗਿਆ, ਕੀ ਕੇਸ ਦੇ ਵਿੱਚ ਹੈ ਹੀ ਕੁਛ ਨਹੀਂ ਸੀ, ਕੀ ਇਲਜ਼ਾਮ ਜਿਹੜੇ ਆ ਉਹ ਫਿਰ ਕਿੱਧਰ ਨੂੰ ਜਾਣਗੇ। ਜੀ ਜੇ ਤੁਸੀਂ ਕੇਸ ਵਾਪਸ ਲੈ ਰਹੇ ਹੋ ਤੇ ਜਿਹੜੇ ਲੱਗੇ ਇਲਜ਼ਾਮ ਫਿਰ ਉਹਨਾਂ ਦਾ ਕੀ ਬਣੇਗਾ, ਉਹਨਾਂ ਨੂੰ ਕੀ ਮੰਨੀਏ, ਆਪ ਹੀ ਸਾਫ਼ ਕਰੋ। ਜਾਂ ਫਿਰ ਇਹ ਹੈ ਵੀ ਤੁਹਾਨੂੰ ਪਤਾ ਰਾਜਨੀਤੀ ਦੇ ਵਿੱਚ ਹੋ ਜਾਂਦਾ ਕਿ ਬਈ ਕਈ ਮੋੜਾ ਵੀ ਕੱਟਣਾ ਹੁੰਦਾ, ਕਈ ਵਾਰ ਸਰਕਾਰ ਤੇ ਹੁਣ ਆਈਓ ਚਲਾਉਣਗੇ, ਸੋ ਇਹ ਵੀ ਹੁੰਦਾ। ਤੇ ਜਾਂ ਕਈ ਵਾਰ ਬੰਦਾ ਸੋਚਦਾ ਹੈ ਕਿ ਇਹਨਾਂ ਦੀ ਸਰਕਾਰ ਚ ਬਈ ਰਾਜਨੀਤੀ ਕਰਨੀ ਹੈ, ਚਲੋ ਘੱਟੋ ਘੱਟ ਇੰਨਾ ਕੁ ਲਿਹਾਜ਼ ਤਾਂ ਹੁੰਦਾ ਹੀ ਹੈ। ਤਾਂ ਖੈਰ ਇਹ ਆਪਣਾ ਇਹਨਾਂ ਦਾ ਫੈਸਲਾ ਹੈ। ਤਾਂ ਇੱਕ ਵਾਰੀ ਕਾਫੀ ਵੱਡਾ ਅਸਚਰਜ ਪੈਦਾ ਕਰ ਦਿੱਤਾ ਇਹਨਾਂ ਨੇ ਆਪਣਾ ਇਹ ਕੇਸ ਵਾਪਸ ਲੈ ਕੇ। ਜੀ ਜੀ ਜਾਂਦੇ ਜਾਂਦੇ ਗੱਲ ਕਰੀਏ ਮਿੰਟੂ ਜੀ, ਚੰਡੀਗੜ੍ਹ ਦੀ ਹਰਿਆਣਾ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇਣ ਦੇ ਵਿੱਚ ਨਵਾਂ ਅੜਿੱਕਾ। ਵੈਸੇ ਹਰਿਆਣੇ ਵਾਲੇ ਚਾਰਾ ਜੋ ਹੀ ਬੜੀ ਕਰੀ ਜਾਂਦੇ ਕਿ ਜ਼ਮੀਨ ਲੈ ਕੇ ਹੀ ਹਟਾਂਗੇ। ਨਹੀਂ, ਉਹਦੇ ਚ ਦੇਖੋ ਅੱਗੇ ਵੀ ਮੈਂ ਗੱਲ ਬਹੁਤ ਵਾਰੀ ਕਹੀ ਆ ਕਿ ਜੇ ਪੰਜਾਬ ਸਰਕਾਰ ਚਾਹੇ ਤਾਂ ਉਹ ਜ਼ਮੀਨ ਨਹੀਂ ਲੈ ਸਕਦੇ। ਠੀਕ ਹੈ, ਪੰਜਾਬ ਸਰਕਾਰ ਕੋਲ ਬਹੁਤ ਵੈਲਿਡ ਚਲੋ ਠੋਸ ਜਿਹੜੇ ਆ ਨਾ ਇਹਨਾਂ ਕੋਲ ਗਰਾਊਂਡ ਹੈਗੇ ਆ। ਤਾਂ ਹੁਣ ਦੇਖੋ ਉੱਥੇ ਇੱਕ ਤੇ ਇਹ ਹੈ ਕਿ ਜਿਹੜਾ ਮਾਸਟਰ ਪਲਾਨ 2030 ਹੈ ਚੰਡੀਗੜ੍ਹ ਦਾ, ਇਹ ਉਹਦਾ ਉਲੰਘਣ ਹੈ ਸਿੱਧਾ। ਠੀਕ ਹੈ, ਜੋ ਇੰਜੀਨੀਅਰਿੰਗ ਹੁੰਦੀ ਹੈ ਤੁਹਾਨੂੰ ਪਤਾ ਹੈ, ਜੋ ਇਸ ਤਰ੍ਹਾਂ ਦੀ ਕਰਦੇ ਆ ਸਾਰੇ, ਤਾਂ ਦੂਸਰੇ ਜਿਹੜੇ ਆਰਕੀਟੈਕਟ ਹੁੰਦੇ ਨੇ, ਤਾਂ ਉਹਨਾਂ ਦਾ ਜਿਹੜਾ ਚੰਡੀਗੜ੍ਹ ਦਾ ਚਾਰਟਰ ਹੈ ਉਹਨੇ ਬਕਾਇਦਾ ਕਹਿ ਲਓ ਕਿ ਇਹਨਾਂ ਦੀ ਇੱਕ ਐਸੋਸੀਏਸ਼ਨ ਬਣੀ ਆਲ ਇੰਡੀਆ ਲੈਵਲ ਤੇ। ਜੀ 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 ਚੰਡੀਗੜ੍ਹ ਚਾਰਟਰ ਨੇ ਬਕਾਇਦਾ ਸੈਂਟਰਲ ਮਿਨਿਸਟਰੀ ਨੂੰ ਇਹਦੇ ਬਾਰੇ ਲਿਖ ਰੱਖਿਆ ਹੈ ਕਿ ਜੋ ਮਾਸਟਰ ਪਲਾਨ ਆਪਾਂ ਘੜਿਆ ਇਹ ਉਹਦਾ ਉਲੰਘਣ ਜੀ, ਸਿੱਧੀ ਗੱਲ ਹੈ ਜੀ। ਤੇ ਦੂਜਾ ਇਹ ਹੈ ਕਿ ਦੇਖੋ ਜਿੱਥੇ ਇਹ ਜ਼ਮੀਨ ਮੰਗਦੇ ਆ ਉਹਨੂੰ ਇਕੋ ਸੈਂਸਿਟਿਵ ਜ਼ੋਨ ਵੀ ਜਿਹੜਾ ਹੈ ਨਾ ਮੰਨਿਆ ਜਾ ਰਿਹਾ, ਮਤਲਬ ਕਿ ਬਹੁਤ ਅੜਿੱਕੇ ਆ। ਕਦੇ ਨਹੀਂ ਤਾਂ ਪਿਛਲੇ ਦਿਨ ਹੀ ਮੈਂ ਦੱਸਿਆ ਸੀਗਾ ਲਾਈਵ ਹੋ ਕੇ, ਉਦੋਂ ਵੀਕਡੇ ਸੀਗੇ, ਨਹੀਂ ਆਫ ਡੇ ਸੀਗੇ ਸ਼ਾਇਦ, ਵੀਕਐਂਡ ਸੀਗਾ, ਤਾਂ ਉਸ ਵੇਲੇ ਦੱਸਿਆ ਸੀਗਾ ਕਿ ਬਈ ਇਹਨਾਂ ਨੇ ਸਾਰੀ ਸੈਟਿੰਗ ਕਰ ਲਈ ਆ, ਸਾਰਾ ਕੁਝ ਹੋ ਗਿਆ ਸੀਗਾ। ਸਿਰਫ ਇਹ ਹੈ ਕਿ ਸੈਂਟਰ ਦੀ ਅਪਰੂਵਲ ਆ ਜਾਵੇ ਤੇ ਉਸ ਤੋਂ ਬਾਅਦ ਵਟਾਂਦਰੇ ਤੇ ਮੋਹਰ ਲੱਗ ਜਾਏਗੀ ਕਿ ਹੋਰ ਕਿਤੇ ਇਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇ ਦੇਣਗੇ ਬਦਲੇ ਚ ਜ਼ਮੀਨ, 10 ਦੇ ਬਦਲੇ 14 ਕਿੱਲੇ ਆਖਿਆ, ਤੇ ਇਹ ਉੱਥੇ ਰੇਲਵੇ ਰੋਡ ਤੇ ਲੈ ਲੈਣਗੇ ਜਿਹੜਾ ਉਹ ਰੇਲਵੇ ਸਟੇਸ਼ਨ ਨੂੰ ਜਾਂਦਾ ਹੈ। ਪਰ ਬਾਅਦ ਦੇ ਵਿੱਚ ਹੁਣ ਅੜਿੱਕਾ ਇਹ ਪੈਦਾ ਹੋ ਗਿਆ ਕਿ ਇਕੋ ਸੈਂਸਿਟਿਵ ਜ਼ੋਨ ਦੇ ਵਿੱਚ ਇਸ ਤਰ੍ਹਾਂ ਦੀ ਉਸਾਰੀ ਸੰਭਵ ਨਹੀਂ ਹੈ, ਕਿਉਂਕਿ ਦੇਖੋ ਇਹ ਕੋਈ ਇਹ ਤਾਂ ਹੈ ਨਹੀਂ ਕਹਿੰਦਾ ਕਿ ਝੁੱਗੀ ਚੋਪੜੀ ਬਣ ਜਾਏਗੀ ਜਾਂ ਆਪਣੇ ਮਾਤੜ ਦਾ ਕੋਈ ਮਕਾਨ ਬਣ ਜਾਏਗਾ। ਇਹ ਤਾਂ ਹੋ ਸਕਦਾ ਬਹੁ ਮੰਜ਼ਲੀ ਦਾ ਰੱਖੀ ਬੈਠੇ ਹੋਣ ਪ੍ਰਸਤਾਵ ਪ੍ਰਪੋਜ਼ਲ, ਜਾਂ ਜਗ੍ਹਾ ਵੇਖ ਲਓ ਕਿ ਕਿੰਨੀ ਹੋਣੀ ਹੈ, ਪਾਰਕਿੰਗ ਬਣਨੀ, ਉਹਦੇ ਚ ਬਹੁਤ ਕੁਝ ਹੋਣਾ ਜੀ। ਫਿਰ ਉੱਥੇ ਤੁਹਾਨੂੰ ਪਤਾ ਧਰਨੇ ਮੁਜ਼ਾਹਰਿਆਂ ਦਾ ਵੀ ਕੰਮ ਚੱਲ ਪੈਂਦਾ। ਸੋ ਇਸ ਕਰਕੇ ਇਹ ਬਹੁਤ ਪੱਖਾਂ ਤੋਂ ਸੋਚਣ ਵਾਲੀ ਗੱਲ ਹੁੰਦੀ ਹੈ। ਇਹ ਹੁਣ ਦੇਖਦੇ ਹਾਂ ਕਿ ਨੁਕਤੇ ਜਿਹੜੀ ਸਾਡੀ ਸਰਕਾਰ ਹੈ, ਪੰਜਾਬ ਸਰਕਾਰ, ਉਹ ਕਿਵੇਂ ਵੇਂਦੀ ਹੈ ਜਾਂ ਨਹੀਂ। ਪਰ ਉਹ ਤੇ ਪੁਰਾਣੀਆਂ ਤਸਵੀਰਾਂ ਵੇਖੀ ਜਾਂਦੀ ਸੁਖਬੀਰ ਸਿੰਘ ਬਾਦਲ ਦੀਆਂ, ਜਿਹੜੀ ਜਨਤਾ 6-7 ਸਾਲ ਪਹਿਲਾਂ ਤੋਂ ਸ਼ੇਅਰ ਕਰਦੀ ਆ, ਤੇ ਉਹ ਤੁਹਾਨੂੰ ਪਤਾ ਹੀ ਹੈ। ਉਹ ਇਧਰੋਂ ਨਜ਼ਰ ਹਟਾ ਕੇ ਇੱਧਰ ਨਜ਼ਰ ਗੜਾਉਣ ਦੀ ਜ਼ਰੂਰਤ ਹੈ ਜੀ।
ਮੈਨੂੰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪਹਿਲੇ ਹਿੱਸੇ ਦੇ ਵਿੱਚ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਲਾ ਮਸਲਾ ਜਿਹੜਾ ਮਿੰਟੂ ਗੁਰਸਰੀਆ ਜੀ ਨੇ ਛੋਇਆ ਸੀਗਾ, ਤੇ ਉਸ ਤਸਵੀਰਾਂ ਵਾਲੇ ਮਸਲੇ ਦੇ ਵਿੱਚ ਵੀ ਆਪਾਂ ਅੱਗੇ ਜਿਹੜੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਗੱਲ ਬਣਦੀ ਹੈ ਕਿ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ, ਤੁਸੀਂ ਭਗਵੰਤ ਮਾਨ ਦੀ ਪੋਸਟ ਵੇਖ ਲਿਓ ਮੁੱਖ ਮੰਤਰੀ ਪੰਜਾਬ ਦੀ, ਤੇ ਸੁਖਬੀਰ ਬਾਦਲ ਦੀ ਪੋਸਟ ਦੇਖ ਲਿਓ, ਇਹਨਾਂ ਦੋਨਾਂ ਨੂੰ ਹੀ ਪੰਜਾਬੀਆਂ ਨੇ ਸ਼ੀਸ਼ਾ ਦਿਖਾਇਆ। ਅਸਲ ਦੇ ਵਿੱਚ ਜਦੋਂ ਬੰਦਾ ਸੱਤਾ ਦੇ ਵਿੱਚ ਹੁੰਦਾ ਤਾਂ ਉਹਨੂੰ ਵਿਰੋਧੀਆਂ ਨੂੰ ਐਸੇ ਮੌਕੇ ਨਹੀਂ ਦੇਣੇ ਚਾਹੀਦੇ। ਇਹ ਸਵਾਲ ਬਿਲਕੁਲ ਜਾਇਜ਼ ਹੈ ਕਿ ਮਾਨ ਸਾਹਿਬ ਇਹ ਤਸਵੀਰਾਂ ਸ਼ੇਅਰ ਹੁਣ ਕਿਉਂ ਕਰ ਰਹੇ ਨੇ, ਕਿਉਂਕਿ ਤਸਵੀਰ ਤਾਂ 5-7 ਸਾਲ ਪੁਰਾਣੀ ਹੈ, ਤੇ ਤਸਵੀਰ ਦੇ ਵਿੱਚ ਜੋ ਸੁਖਬੀਰ ਬਾਦਲ ਜੀ ਦਿਖ ਰਹੇ ਨੇ ਆਪਣੇ ਪੁੱਤਰ ਦੇ ਨਾਲ ਹੋਲੀ ਮਨਾ ਰਹੇ ਨੇ, ਉਹ ਬੇਸ਼ੱਕ ਤਸਵੀਰ ਉਹਨਾਂ ਦੀ ਪਰਿਵਾਰਕ ਹੈ, ਪਰ ਸਵਾਲ ਤਾਂ ਇਹ ਵੀ ਉੱਠਦਾ ਨਾ ਕਿ ਇੱਕ ਸਿੱਖ ਹੋ ਕੇ ਉਹਨਾਂ ਨੂੰ ਇਹੋ ਜਿਹੇ ਕੰਮ ਸ਼ੋਭਾ ਦਿੰਦੇ ਨੇ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਉਹ ਸ਼ੋਭਾ ਦਿੰਦੀ ਹੈ? ਬਿਲਕੁਲ ਨਹੀਂ ਦਿੰਦੀ। ਦੋਨਾਂ ਧਿਰਾਂ ਵੱਲੋਂ ਹੀ ਜਿਹੜੀਆਂ ਇਹ ਕੁਤਾਹੀਆਂ ਹੋਈਆਂ ਨੇ। ਤਾਂ ਇਸ ਬਾਬਤ ਇੱਕ ਬੜੀ ਤਫਸੀਲ ਪੂਰਵਕ ਰਿਪੋਰਟ ਕਿ ਕਦੋਂ ਕਦੋਂ ਕਿਹਦੇ ਕਿਹਦੇ ਬਿਆਨ ਵਾਇਰਲ ਹੋਏ ਤੇ ਕਦੋਂ ਕਦੋਂ ਇਹਨਾਂ ਲੋਕਾਂ ਨੂੰ ਭਰੋਸਾ ਦਿੱਤਾ। ਜੇਕਰ ਇਹ ਪੰਜਾਬ ਦੇ ਹਮਦਰਦੀ ਨੇ ਤਾਂ ਮਾਨ ਸਾਹਿਬ ਜਾਣ ਮਾਨਸਾ ਸੰਜੇ ਸਿੰਘ ਦੇ ਧਰਨੇ ਤੇ ਤਾਂ ਪਹੁੰਚ ਸਕਦੇ ਨੇ ਉਹ, ਪਰ ਮਾਨਸਾ ਜਾਣ 'ਚ ਕੀ ਗੁਰੇਜ਼ ਹੋਣਾ ਚਾਹੀਦਾ? ਉਹਨਾਂ ਨੂੰ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ। ਤੇ ਜੇਕਰ ਸੁਖਬੀਰ ਬਾਦਲ ਨੂੰ ਇੰਨਾ ਹੀ ਇਤਰਾਜ਼ ਹੈ ਕਿ ਭਗਵੰਤ ਮਾਨ ਸਿੱਖਾਂ ਦੇ ਮਸਲੇ ਨਹੀਂ ਚੁੱਕ ਸਕਦੇ ਜਾਂ ਚੁੱਕ ਨਹੀਂ ਰਹੇ, ਤਾਂ ਸੁਖਬੀਰ ਬਾਦਲ ਨੂੰ ਜਿਹੜੀ ਅਸੀਂ ਲਿਸਟ ਦੇ ਦਿੰਦੇ ਹਾਂ ਇੱਕ ਛੋਟੀ ਜਿਹੀ ਹੈ, ਉਹਦੇ ਤੇ ਉਹ ਸਿੱਖਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਗੌਰ ਕਰਨ। ਉਹ ਦੱਸਣ ਕਿ ਜਦੋਂ ਲਾਪਤਾ ਪਾਵਨ ਸਰੂਪਾਂ ਦੀ ਗੱਲ ਚੱਲਦੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜਦੋਂ ਧਰਨਾ ਦੇਣ ਗਏ ਸੀ ਕੁਝ ਪੰਥ ਪ੍ਰਸਤ ਲੋਕ, ਤਾਂ ਉਹਨਾਂ ਨੂੰ ਕੁੱਟਿਆ ਕਿਉਂ ਗਿਆ ਸੀ। ਉਹ ਦੱਸਣ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਉਹਨਾਂ ਨੇ ਸਿੱਖ ਮਸਲਿਆਂ ਨੂੰ ਕਿਵੇਂ ਹੱਲ ਕੀਤਾ। ਉਹ ਦੱਸਣ ਕਿ ਕੋਟਪੂਰਾ ਗੋਲੀ ਕਾਂਡ ਦੇ ਵਿੱਚ ਉਹਨਾਂ ਨੇ ਸਿੱਖ ਇਸ਼ੂਜ਼ ਦਾ ਕੀ ਹੱਲ ਕੀਤਾ। ਸੁਖਬੀਰ ਸਿੰਘ ਬਾਦਲ ਇਹ ਵੀ ਦੱਸਣ ਕਿ ਜਿਸ ਸੁਮੇਧ ਸਿੰਘ ਸੈਣੀ ਦੇ ਉੱਤੇ ਸਿੱਖਾਂ ਨੇ ਦੋਸ਼ ਲਾਏ, ਸਿੱਖਾਂ ਦਾ ਕਤਲੇਆਮ ਕਰਨ ਦੇ ਵੱਖ-ਵੱਖ ਤਰ੍ਹਾਂ ਦੇ ਦੋਸ਼, ਚਾਹੇ ਉਹ ਬਲਵਿੰਦਰ ਜਟਾਣਾ ਦਾ ਪਰਿਵਾਰ ਦਾ ਮਸਲਾ ਹੋਵੇ, ਚਾਹੇ ਉਹ ਭਾਈ ਦਵਿੰਦਰ ਸਿੰਘ ਦੇ ਪਰਿਵਾਰ ਦਾ ਮਸਲਾ ਹੋਵੇ, ਤਾਂ ਉਹਨਾਂ ਨੂੰ ਡੀਜੀਪੀ ਲਾਉਣ ਵਾਲਾ ਕੌਣ ਸੀ? ਕਿਹਦੀ ਰਾਏ ਦੇ ਨਾਲ ਡੀਜੀਪੀ ਲਾਇਆ ਗਿਆ? ਉਹ ਦੱਸਣ ਕਿ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਡੇਰਾ ਮੁਖੀ ਨੂੰ ਕਿਉਂ ਦਵਾਈ ਗਈ। ਉਹ ਦੱਸਣ ਕਿ ਭਾਜਪਾ ਨੂੰ ਜਿਸ ਹਰਬੰਸ ਖੰਨੇ ਨੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ, ਉਹਨਾਂ ਦੇ ਨਾਲ ਗੱਠਜੋੜ ਕਰਨਾ ਉਹਨਾਂ ਦੇ ਲਈ ਕਿਹੜੀ ਮਜਬੂਰੀ ਸੀ। ਉਹ ਦੱਸਣ ਕਿ ਹੁਣ ਤੱਕ ਜਿੰਨੇ ਵੀ ਸਿੱਖ ਮਸਲੇ ਹੋਏ ਨੇ, ਚਾਹੇ ਉਹ ਦੂਜੇ ਸੂਬਿਆਂ ਦੇ ਵਿੱਚ ਸਿੱਖਾਂ ਦਾ ਉਜਾੜਾ ਹੋਵੇ, ਚਾਹੇ ਉਹ ਸਿੱਖਾਂ ਦੇ ਹੋਰ ਮਸਲੇ ਹੋਣ, ਚਾਹੇ ਉਹ ਅੰਮ੍ਰਿਤਪਾਲ ਦੇ ਮਾਮਲੇ ਦੇ ਵਿੱਚ ਸਿੱਖਾਂ ਦੇ ਮੁੰਡੇ ਜਵਾਕਾਂ ਦੇ ਉੱਤੇ NSA ਠੋਕਿਆ ਗਿਆ ਹੋਵੇ, ਉਹ ਦੱਸਣ ਕਿ ਕੀ ਪੈਰਵਾਈ ਕੀਤੀ ਉਹਨਾਂ ਨੇ। ਖੈਰ, ਇਹ ਸਿਆਸਤਦਾਨ ਨੇ ਜਿਹੜੇ ਇਹਨਾਂ ਦੇ ਪਿੱਛੇ ਇਹਨਾਂ ਦੀ ਕੋਈ ਬਾਹਲੀ ਭਗਤੀ ਕਰਨ ਦੀ ਲੋੜ ਨਹੀਂ ਹੁੰਦੀ। ਚਾਹੇ ਸਿਆਸਤਦਾਨ ਮੌਜੂਦਾ ਹੋਵੇ, ਸੱਤਾ ਦੇ ਵਿੱਚ ਹੋਵੇ, ਚਾਹੇ ਤੁਹਾਡੀ ਵਿਚਾਰਧਾਰਾ ਨੂੰ ਸੂਟ ਕਰਦਾ ਹੋਵੇ, ਚਾਹੇ ਉਹ ਕੋਈ ਵੀ ਹੋਵੇ, ਸ਼ਖਸੀ ਪੂਜਾ ਕਦੇ ਵੀ ਜਾਇਜ਼ ਨਹੀਂ ਹੁੰਦੀ। ਸਿਆਸਤਦਾਨਾਂ ਨੂੰ ਤੁਸੀਂ ਸਵਾਲ ਕਰਿਆ ਕਰੋ, ਸਿਆਸਤਦਾਨਾਂ ਤੋਂ ਕੰਮ ਪੁੱਛਿਆ ਕਰੋ ਉਹਨਾਂ ਦੇ। ਭਗਵੰਤ ਮਾਨ ਨੂੰ ਵੀ ਸਵਾਲ ਹੋਣੇ ਚਾਹੀਦੇ ਨੇ ਕਿਉਂਕਿ ਉਹ ਕੁਰਸੀ ਤੇ ਬਿਰਾਜਮਾਨ ਨੇ। ਉਹ ਇਸ ਵੇਲੇ ਪੰਜਾਬ ਦੀ ਸੱਤਾ ਦੇ ਵਿੱਚ ਸਭ ਤੋਂ ਜਿਹੜੀ ਉੱਪਰਲੀ ਪੋਸਟ ਆ ਉਹਦੇ ਤੇ ਬੈਠੇ ਨੇ, ਤੇ ਜੇ ਉਹਨਾਂ ਦਾ ਕੰਮ ਕਿਸੇ ਵਿਰੋਧੀ ਧਿਰ ਦੇ ਲੀਡਰ ਦੀਆਂ ਤਸਵੀਰਾਂ ਖਿੱਚਣਾ ਨਹੀਂ ਹੈ, ਉਹਨਾਂ ਦਾ ਕੰਮ ਇੰਨਾ ਜ਼ਰੂਰ ਹੈ ਕਿ ਉਹਨਾਂ ਕੋਲੇ ਜਾਂਚ ਏਜੰਸੀਆਂ ਨੇ, ਜਾਂਚ ਏਜੰਸੀਆਂ ਕੇਸ ਦਰਜ ਕਰਨ, ਕੇਸ ਦਰਜ ਕਰਕੇ ਉਹ ਅਦਾਲਤਾਂ ਦੇ ਵਿੱਚ ਜ਼ਿਰਾ ਕਰਨ ਕਿ ਇਸ ਬਿਨਾਂ ਤੇ ਕੇਸ ਦਰਜ ਹੋਇਆ ਸੀ, ਕੇਸ ਜਿੱਤਣ ਉਹ ਬਾਅਦ ਦੇ ਵਿੱਚ, ਕਿਉਂਕਿ ਉਹੀ ਵਿਜੀਲੈਂਸ ਆ। ਅਸੀਂ ਅੱਜ ਆਪਾਂ ਵਿਜੀਲੈਂਸ ਬਾਰੇ ਗੱਲਾਂ ਕਰਦੇ ਹਾਂ। ਵਿਜੀਲੈਂਸ ਨੇ ਇਸ ਵੇਲੇ ਘੱਟੋ ਘੱਟ 18-20 ਕਾਂਗਰਸੀਆਂ ਨੂੰ ਵਾਹਣੀ ਪਾਇਆ ਹੋਇਆ। 1-2 3-4 ਅਕਾਲੀ ਵੀ ਨੇ। ਅੱਜ ਤੱਕ ਹੋਰ ਖਬਰ ਆ ਗਈ ਹੈ ਕਿ ਸਾਬਕਾ ਮੀਡੀਆ ਸਲਾਹਕਾਰ ਕੈਪਟਨ ਸਾਹਿਬ ਦੇ ਜਿਹੜੇ ਭਰਤਿੰਦਰ ਸਿੰਘ ਚਾਹਲ ਹੈ, ਉਹਨਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਗਿਆ। ਬਿਲਕੁਲ ਦਰਜ ਹੋਣਾ ਚਾਹੀਦਾ ਜਿਹੜਾ ਵੀ ਦੋਸ਼ੀ ਹੈ। ਕੋਈ ਇਹ ਨਹੀਂ ਗਾ ਕਿ ABCD ਕੋਈ ਵੀ ਹੈ, ਚਾਹੇ ਕਿਸੇ ਦੀ ਕੋਈ ਪਾਰਟੀ ਹੈ, ਚਾਹੇ ਕੋਈ ਸਾਬਕਾ ਹੈ, ਚਾਹੇ ਕੋਈ ਮੌਜੂਦਾ ਹੈ, ਕਿਸੇ ਤੇ ਵੀ। ਪਰ ਇੱਥੇ ਘੁੰਡੀ ਪਤਾ ਕੀ ਹੈ ਕਿ ਕੇਸ ਦਰਜ ਤਾਂ ਕਰ ਲਏ ਜਾਂਦੇ ਨੇ, ਪਰ ਬਾਅਦ ਦੇ ਵਿੱਚ ਇਹ ਕੇਸ ਡਿੱਗ ਪੈਂਦੇ ਨੇ। ਤੁਸੀਂ ਵਿਜੀਲੈਂਸ ਦੀ ਜਿਹੜੀ ਆਊਟਪੁੱਟ ਹੈ, ਵਿਜੀਲੈਂਸ ਦੇ ਜਿਹੜੇ ਮੁਕਾਮ ਤੇ ਪਹੁੰਚੇ ਨੇ ਕੇਸ, ਉਹਨਾਂ ਦੀ ਲਿਸਟ ਕੱਢ ਕੇ ਦੇਖ ਲਓ ਕਿੰਨੇ ਕੁ ਨੇ। ਇਹ ਉਹੀ ਵਿਜੀਲੈਂਸ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਟੀ ਸੈਂਟਰ ਘੁਟਾਲੇ ਲੁਧਿਆਣਾ ਦੇ ਮਾਮਲੇ ਦੇ ਵਿੱਚ ਨਾਮ ਦਰਜ ਕਰਦੀ ਹੈ। ਬਾਅਦ ਦੇ ਵਿੱਚ ਉਹੀ ਵਿਜੀਲੈਂਸ ਨੇ ਕਲੀਨ ਚਿੱਟ ਦੇਤੀ। ਜੇਕਰ ਕਿਸੇ ਕੇਸ ਦੇ ਵਿੱਚ ਕਿਸੇ ਬੰਦੇ ਦਾ ਨਾਮ ਆਇਆ ਤੇ ਬਾਅਦ ਦੇ ਵਿੱਚ ਉਹਦਾ ਨਾਮ ਨਿਕਲ ਗਿਆ, ਉਹਨੂੰ ਕਲੀਨ ਚਿੱਟ ਮਿਲ ਗਈ,
ਤਾਂ ਕਿ ਸਾਡਾ ਉੱਥੇ ਇੱਕ ਬੁਨਿਆਦੀ ਜਿਹਾ ਸਵਾਲ ਨਹੀਂ ਬਣਦਾ ਕਿ ਭਾਈ ਇਹ ਬੰਦਾ ਤਾਂ ਨਾਮ ਦਰਜ ਕੀਤਾ ਸੀ ਤੁਸੀਂ ਬਾਈ ਨੇਮ, ਇਹਨੂੰ ਤਾਂ ਦੇਤੀ ਕਲੀਨ ਚਿੱਟ, ਪਰ ਘੁਟਾਲਾ ਕਿਹਨੇ ਕੀਤਾ? ਕਦੇ ਅਸੀਂ ਇਹ ਸਵਾਲ ਨਹੀਂ ਪੁੱਛਿਆ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਪ੍ਰਵੀਨ ਸ਼ਰਮੇ ਨੇ ਆਹ ਮਸਲਾ ਕੀਤਾ, ਪ੍ਰਵੀਨ ਸ਼ਰਮਾ ਇਹਦੇ ਲਈ ਦੋਸ਼ੀ ਹੈ, ਅਦਾਲਤ ਦੇ ਵਿੱਚ ਜ਼ਿਰਾ ਹੋਈ, ਪ੍ਰਵੀਨ ਸ਼ਰਮਾ ਬਰੀ ਹੋ ਗਿਆ। ਅੱਛਾ, ਪ੍ਰਵੀਨ ਸ਼ਰਮਾ ਦੇ ਸਮਰਥਕ ਤਾਂ ਵੰਡ ਦੇਣਗੇ ਲੱਡੂ ਕਿ ਭਾਈ ਸਾਡਾ ਬੰਦਾ ਬਰੀ ਹੋ ਗਿਆ, ਇਹ ਵੀ ਆ ਕੇ ਪੋਸਟਾਂ ਪਾ ਦੂ, ਸੋਸ਼ਲ ਮੀਡੀਆ ਤੇ ਗਰਦ ਠਾ ਦੂ, ਪੂਰੀ ਨੇਰੀ ਠਾ ਦੂ। ਪਰ ਵਿਜੀਲੈਂਸ ਨੂੰ ਸਾਡਾ ਸਵਾਲ ਤਾਂ ਇਹ ਹੋਣਾ ਚਾਹੀਦਾ ਕਿ ਭਾਈ ਜੇ ਇਹਨੇ ਗੁਨਾਹ ਨਹੀਂ ਕੀਤਾ ਤੇ ਅਸਲੀ ਗੁਨਾਹਗਾਰ ਕੌਣ ਆ? ਇਹ ਕਦੇ ਵੀ ਅਸੀਂ ਇਸ ਗੱਲ ਤੇ ਜ਼ਿਰਾ ਨਹੀਂ ਕੀਤੀ, ਕਦੇ ਵੀ ਅਸੀਂ ਇਸ ਗੱਲ ਤੇ ਜਾਂਚ ਏਜੰਸੀਆਂ ਨੂੰ ਘੇਰਿਆ ਨਹੀਂ। ਕਸ਼ਮੀਰ ਦਾ ਇੱਕ ਬੰਦਾ ਸੀ, ਨਾਂ ਵਿਸਰ ਗਿਆ, ਮੈਨੂੰ ਮਾਫੀ ਚਾਹੁੰਦਾ, ਉਹਨੂੰ ਕਿਸੇ ਮਸਲੇ ਦੇ ਵਿੱਚ ਚੁੱਕ ਲਿਆ ਏਜੰਸੀਆਂ ਨੇ। 23 ਸਾਲ ਲੱਗ ਗਏ ਉਹਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਵਿੱਚ, 23 ਸਾਲ। ਤੇ 23 ਸਾਲਾਂ ਬਾਅਦ ਜਦੋਂ ਉਹ ਘਰੇ ਗਿਆ ਨਾ, ਉਹ ਵਿਚਾਰਾ ਘਰੇ ਨਹੀਂ ਬੈਠਾ 5 ਮਿੰਟ, ਕਿਉਂਕਿ ਘਰੇ ਜਦੋਂ ਉਹਨੂੰ ਚੁੱਕਿਆ ਸੀ ਉਦੋਂ ਕੁਵਾਰਾ ਸੀ, ਤੇ ਘਰੇ ਉਹਦੇ ਮਾਂ-ਬਾਪ ਸੀ, ਭੈਣ ਭਰਾ ਸੀ, ਭੈਣਾਂ ਦੇ ਵਿਆਹ ਹੋ ਗਏ, ਤੇ ਮਾਂ ਪਿਓ ਇਸ ਜੱਗ ਤੋਂ ਰੁਖਸਤ ਹੋ ਗਏ ਵਿਚਾਰੇ 23 ਸਾਲਾਂ ਬਾਅਦ। ਖਬਰਾਂ ਉਦੋਂ ਕਿੰਨੇ ਕੁ ਬਿਰਧ ਹੋਣੇ, ਜਾਂ ਉਸ ਤੋਂ ਬਾਅਦ ਉਹਨਾਂ ਨੂੰ ਗਮ ਦੇ ਵਿੱਚ, ਸਦਮੇ ਦੇ ਵਿੱਚ ਕਿੰਨੀਆਂ ਕੁ ਬਿਮਾਰੀਆਂ ਲੱਗੀਆਂ। ਉਹਦੇ ਘਰੇ ਕੋਈ ਪਾਣੀ ਫੜਾਉਣ ਵਾਲਾ ਬੰਦਾ ਵੀ ਹੈ ਨਹੀਂ ਸੀ ਉਹਨੂੰ ਆਏ ਨੂੰ ਕਿ ਭਾਈ ਬਹਿ ਜਾ ਪਾਣੀ ਪੀ ਲਾ। ਉਹ ਵਿਚਾਰਾ ਘਰੇ ਗਿਆ, ਜਦੋਂ ਜੇਲ੍ਹ 'ਚ ਛੁੱਟਿਆ, ਘਰੇ ਜਾਣ ਤੋਂ ਬਾਅਦ ਉਹ ਉੱਥੇ ਬੈਠਾ ਪਤਾ ਨਹੀਂ ਖੜਾ, ਉਹ ਸਿੱਧਾ ਕਬਰਾਂ ਤੇ ਗਿਆ, ਕਿਉਂਕਿ ਮੁਸਲਿਮ ਭਾਈਚਾਰੇ ਤੋਂ ਸੀ। ਕਬਰਾਂ ਤੇ ਆਪਦੀ ਮਾਂ ਪਿਓ ਨੂੰ ਮਿਲਿਆ ਵਿਚਾਰਾ, ਜਿਵੇਂ ਆਪਾਂ ਰੁੱਖ ਦੁਨੀਆ ਤੋਂ ਚਲੇ ਗਿਆ ਉਹਨੂੰ ਮਿਲਦੇ ਹਾਂ ਜਿਸ ਤਰੀਕੇ ਦੇ ਨਾਲ, ਉਵੇਂ ਮਿਲਿਆ ਹੈ। 23 ਸਾਲ ਲੱਗ ਗਏ ਉਸ ਬੰਦੇ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਲਈ। ਕੀ ਜਾਂਚ ਏਜੰਸੀਆਂ ਦਾ ਇਹ ਕੰਮ ਹੈ ਕਿ ਬੰਦਾ ਚੁੱਕ ਲਓ, ਉਸ ਤੋਂ ਬਾਅਦ ਉਹਦੇ ਤੇ ਕੇਸ ਠੋਕ ਦਿਓ, ਉਸ ਤੋਂ ਬਾਅਦ ਉਹਨੂੰ ਸੜੀ ਜਾਣ ਦਿਓ ਜੇਲ੍ਹ ਦੇ ਵਿੱਚ? ਜਿਹਦੇ ਕੋਈ ਪੈਰਵਾਈ ਕਰਨ ਵਾਲਾ ਬਰਾਬਰ ਹੈ ਉਹ ਤਾਂ ਚਲੋ ਕਰ ਲੂਗਾ, ਪਰ ਜਿਹਦੇ ਕੋਈ ਹੈ ਹੀ ਨਹੀਂ ਗਾ ਮਾਤੜ, ਉਹ ਕੀ ਕਰੂਗਾ? ਕਿ ਕਿਹੜੀ ਏਜੰਸੀ ਦੇ ਖਿਲਾਫ ਕੋਰਟ 'ਚ ਜਾਊਗਾ? ਕਿੱਥੇ ਉਹ ਕੋਰਟ ਦੇ ਵਿੱਚ ਜ਼ਿਰਾ ਕਰੂਗਾ? ਕਿੱਥੋਂ ਵਕੀਲ ਭਾਲੂਗਾ? ਇੱਕ ਇੱਕ ਹੀਰਿੰਗ ਦਾ 2-2 ਲੱਖ ਰੁਪਈਆ ਵਕੀਲ ਲੈਂਦੇ ਆ ਜੇ ਤੁਹਾਡਾ ਕੇਸ ਕਿਸੇ ਰੱਬ ਨਾ ਕਰੇ ਸੁਪਰੀਮ ਕੋਰਟ ਦੇ ਵਿੱਚ ਵਾਹ ਪੈ ਗਿਆ ਜਾਂ ਹਾਈ ਕੋਰਟ ਦੇ ਵਿੱਚ। ਐਸੇ ਮਾਮਲੇ ਨੇ ਜਿੱਥੇ ਘੰਟੇ ਦੀ ਜ਼ਿਰਾ ਕਰੂਗਾ ਤਾਂ 1.5 ਲੱਖ ਰੁਪਈਆ ਵਾ, ਲੱਖ ਰੁਪਈਆ ਵਾ। ਤੇ ਜੇ ਉਹ ਜ਼ਿਰਾ ਅਦਾਲਤ ਦੇ ਵਿੱਚ 5 ਘੰਟੇ ਚੱਲੀ ਤਾਂ ਉੱਧਰੋਂ ਬੰਦਾ ਘੜੀ ਵੱਲ ਦੇਖਦਾ, ਤੇ ਉੱਧਰੋਂ ਉਹ ਮੀਟਰ ਜਿਹੜਾ ਘੁੰਮੀ ਜਾਂਦਾ ਹੁੰਦਾ ਉਹਦੇ ਵੱਲ ਦੇਖਦਾ। 4-4 ਲੱਖ ਰੁਪਈਆ ਇੱਕ ਜ਼ਿਰਾ ਦਾ ਲੈਂਦੇ ਆ ਵਕੀਲ ਇਹੋ ਜਿਹੇ ਪੇਚੀਦਾ ਮਾਮਲਿਆਂ ਦੇ ਵਿੱਚ। ਸੋ ਪਰ ਚੱਲ ਰਿਹਾ। ਸਿਆਸਤਦਾਨਾਂ ਦੀ ਗੱਲ ਚੱਲੀਏ ਤੇ ਸਿਆਸਤਦਾਨਾਂ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਇੱਕ ਹੋਰ ਜਿਹੜਾ ਘੁਟਾਲਾ ਕੀਤਾ ਸੀਗਾ, ਉਹਦੇ ਮਾਮਲੇ ਦੇ ਵਿੱਚ ਹੁਣ ਅਗਲੀ ਕੜੀ ਦੇ ਵਿੱਚ ਹੋਰ ਸਿਆਸਤਦਾਨਾਂ ਨੂੰ ਆਪਾਂ ਐਕਸਪੋਜ਼ ਕਰਦੇ ਹਾਂ। ਪਾਰਲਸ ਗਰੁੱਪ ਘੁਟਾਲਾ ਯਾਦ ਹੋਣਾ ਤੁਹਾਨੂੰ। ਪਾਰਲਸ ਗਰੁੱਪ ਉਹੀ ਹੈ ਜਿਹੜਾ ਅਕਾਲੀ ਦਲ ਦੇ ਰਾਜ ਦੇ ਵਿੱਚ ਕਬੱਡੀ ਕੱਪ ਕਰਾਉਂਦਾ ਰਿਹਾ, ਤੇ ਇਸ ਘੁਟਾਲੇ ਦੇ ਵਿੱਚ ਆਮ ਮਾਤੜ ਲੋਕਾਂ ਤੋਂ ਪੈਸਾ ਲੈ ਕੇ 60,000 ਕਰੋੜ ਰੁਪਏ ਦੀ ਪੂੰਜੀ ਲੋਕਾਂ ਤੋਂ ਜਮ੍ਹਾਂ ਕਰਵਾਈ ਗਈ ਤੇ ਘੁਟਾਲਾ ਬਣ ਗਿਆ। ਇਹਨਾਂ ਨੇ ਜਾਇਦਾਦਾਂ ਬਣਾਈਆਂ, ਘੱਟੋ ਘੱਟ 2000 ਤੋਂ ਉੱਪਰ ਜਾਇਦਾਦਾਂ ਜਿਹੜੀਆਂ ਪਰਲ ਗਰੁੱਪ ਦੀਆਂ ਨੇ। 40,000 ਦੇ ਕਰੀਬ ਇਹਨਾਂ ਦੀਆਂ ਜਾਇਦਾਦਾਂ ਨੇ ਜਿਹੜੀਆਂ ਤੁਹਾਡਾ, ਮੇਰਾ, ਮਾਤੜਾਂ ਦਾ, ਗਰੀਬਾਂ ਦਾ, ਮਜ਼ਦੂਰਾਂ ਦਾ ਪੈਸਾ ਇਕੱਠਾ ਕਰਕੇ ਬਣਾਈਆਂ। 40,000 ਦੇ ਕਰੀਬ ਜਾਇਦਾਦਾਂ, ਜਿਨ੍ਹਾਂ ਦੇ ਵਿੱਚੋਂ 2239 ਪੰਜਾਬ ਦੇ ਵਿੱਚ ਹੈ, ਤੇ ਪਿਛਲੇ ਦਿਨੀ ਇਹਨਾਂ ਦੀਆਂ ਕਈ ਜਾਇਦਾਦਾਂ ਕੁਝ ਲੀਡਰਾਂ ਨੇ ਰੋਕ ਵੀ ਲਈਆਂ। ਹੁਣ ਇੱਥੇ ਸਿਆਸਤਦਾਨ ਕਿਵੇਂ ਘਿਰਦੇ ਆ? ਹੁਣ ਖਬਰ ਇਹ ਆਈ ਹੈ ਕੱਲ ਪਰਸੋਂ ਕਿ ਵਿਜੀਲੈਂਸ ਇਸ ਮਾਮਲੇ ਦੇ ਨਾਲ ਜੁੜੀ, ਤੇ ਉਹਨੇ ਕਾਂਗਰਸ ਦੇ ਨਾਲ ਸੰਬੰਧਿਤ 4 ਆਗੂਆਂ, ਜਿਨ੍ਹਾਂ ਦੇ ਵਿੱਚ ਇੱਕ ਸਾਬਕਾ ਮੰਤਰੀ ਵੀ ਸ਼ਾਮਲ ਹੈ, ਤੇ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ, ਇੱਕ ਸੇਵਾ ਮੁਕਤ ਆਈਪੀਐਸ, ਡੀਐਸਪੀ ਤੇ ਇੰਸਪੈਕਟਰ ਪੱਧਰ ਦੇ 4 ਅਫਸਰਾਂ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਹੈ। ਇਸੇ ਮੰਚ ਤੇ ਆਪਾਂ ਅੱਜ ਤੋਂ ਤਕਰੀਬਨ 5-6 ਸਾਲ ਪਹਿਲਾਂ ਇੱਕ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਪਲਸ ਗਰੁੱਪ ਦੀ ਬਠਿੰਡਾ ਦੇ ਵਿੱਚ ਪੈਲੀ ਹੈ, ਜ਼ਮੀਨ ਹੈ, ਜਿਹੜੀ ਉਹਨਾਂ ਨੇ ਲਈ ਸੀ, ਖਰੀਦੀ ਸੀ ਘੁਟਾਲੇ ਦੇ ਪੈਸਿਆਂ ਦੇ ਨਾਲ, ਉਸ ਜ਼ਮੀਨ ਦੇ ਉੱਤੇ ਕਈ ਕਾਂਗਰਸੀਆਂ ਨੇ ਉਦੋਂ, ਕਿਉਂਕਿ 4-5 ਸਾਲ ਪਹਿਲਾਂ ਤਾਂ ਜ਼ਾਹਰ ਜੀ ਗੱਲ ਹੈ ਕਾਂਗਰਸ ਦੀ ਸਰਕਾਰ ਸੀ 17 ਤੋਂ 22 ਤੱਕ, ਤਾਂ ਕੁਝ ਕਾਂਗਰਸੀਆਂ ਨੇ ਮਿਲ ਕੇ ਉੱਥੇ 40-50 ਕਿੱਲਿਆਂ ਤੇ ਕਣਕ ਦੀ ਬਿਜਾਈ ਕਰਵਾਈ। ਕਣਕ ਦੀ ਬਿਜਾਈ ਕਰਾ ਕੇ ਕਣਕ ਵਢਾ ਲਈ, ਤੇ ਉਸ ਤੋਂ ਬਾਅਦ ਸੁਣਦੇ ਆ, ਵੈਸੇ ਤਾਂ ਕਾਨੂੰਨ ਦੇ ਮੁਤਾਬਕ ਤਾਂ ਉੱਥੇ ਕਿਸੇ ਦਾ ਕਬਜ਼ਾ ਨਹੀਂ ਹੈ, ਪਰ ਸੁਣਦੇ ਆ ਵੀ ਉਹ ਜਿਹੜੀ ਜ਼ਮੀਨ ਆ ਹੁਣ ਕੁਝ ਕਾਂਗਰਸੀ ਆਗੂ ਵਾਹ ਰਹੇ ਨੇ, ਤੇ ਉਹ ਜ਼ਮੀਨ ਬੇਸ਼ਕੀਮਤੀ ਹੈ, ਉਹਦੀ ਕੀਮਤ ਹਜ਼ਾਰਾਂ ਕਰੋੜਾਂ ਦੇ ਵਿੱਚ ਹੈ, ਤੇ ਬਠਿੰਡੇ ਦੇ ਉਹ ਬਿਲਕੁਲ ਇੱਕ ਕੋਨੇ ਤੇ, ਜਿੱਥੋਂ ਤੁਸੀਂ ਵੱਡੇ ਵੱਡੇ ਸ਼ਾਪਿੰਗ ਮਾਲ ਉਸਾਰੇ ਜਾ ਸਕਦੇ ਆ, ਜਿੱਥੇ ਕੁਝ ਵੀ ਬਣਾਇਆ ਜਾ ਸਕਦਾ, ਕੋਈ ਰਿਹਾਇਸ਼ੀ ਕੰਪਲੈਕਸ ਬਣਾਇਆ ਜਾ ਸਕਦਾ, ਸੁਸਾਇਟੀ ਬਣਾਈ ਜਾ ਸਕਦੀ ਹੈ,
ਉੱਥੇ ਉਹ ਜ਼ਮੀਨ ਹੈ ਤੇ 40-45 ਕਿੱਲੇ ਉਹ ਜ਼ਮੀਨ ਦੱਸੀ ਜਾਂਦੀ ਹੈ। ਤੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਆਮ ਪਿੰਡ ਦੇ ਵਿੱਚ ਵੀ ਕਿੱਲੇ ਦਾ ਜਿਹੜਾ ਰੇਟ ਆ 25 ਤੋਂ 30 ਲੱਖ ਹੈ। ਜੇ ਕੋਈ ਸੜਕ ਤੇ ਲੱਗਦਾ ਤਾਂ ਉਹਦਾ ਵੱਖਰਾ ਹੈ 35-40 ਹੈ, ਤੇ ਜੇ ਕੋਈ ਵੱਡੀ ਸੜਕ ਤੇ ਲੱਗਦਾ ਤਾਂ ਉਹਦਾ ਹੋਰ ਹੈ। ਸ਼ਹਿਰ ਤੋਂ ਦੂਰੀ ਦੇ ਹਿਸਾਬ ਦੇ ਨਾਲ, ਪਿੰਡ ਤੋਂ ਦੂਰੀ ਦੇ ਹਿਸਾਬ ਦੇ ਨਾਲ, ਜਾਂ ਸੜਕ ਤੇ ਕਿੰਨਾ ਫਰੰਟ ਆ ਉਸ ਹਿਸਾਬ ਦੇ ਨਾਲ ਉਹਦਾ ਰੇਟ ਹੈ। ਤਾਂ ਤੁਸੀਂ ਦੇਖੋ ਕਿ ਬਠਿੰਡਾ ਦੇ ਦਿਲ ਦੇ ਵਿੱਚ ਉਹ ਜਿਹੜੀ ਜ਼ਮੀਨ ਪੈਂਦੀ ਹੈ ਤੇ ਉੱਥੇ 40-45 ਏਕੜ ਜ਼ਮੀਨ ਦੱਸੀ ਦੀ ਹੈ। ਤੇ ਹੁਣ ਜਿਹੜਾ ਆਮ ਹੀ ਆਪਣਾ ਜ਼ਿਮੀਂਦਾਰ ਭਰਾ ਹੈ, ਉਹ ਇਹਦਾ ਸਹਿਜੇ ਅੰਦਾਜ਼ਾ ਲਾ ਸਕਦਾ ਵੀ ਜੇ ਬਠਿੰਡੇ ਦੇ ਨਾਲ ਲੱਗਦੀ ਹੈ ਜ਼ਮੀਨ ਤੇ 40-45 ਕਿੱਲੇ ਹੈ ਤੇ ਉਹਦੀ ਕੀਮਤ ਕੀ ਹੋਊਗੀ। ਤੇ ਉਸ ਮਾਮਲੇ ਦੇ ਵਿੱਚ ਹੁਣ ਕੀ ਹੋਇਆ ਕਿ ਗੱਲ ਨਿਕਲ ਕੇ ਆਈ ਹੈ ਕਿ ਇੱਕ ਪੁਲਿਸ ਅਧਿਕਾਰੀ ਜਿਹੜਾ ਕਿ IPS ਹੈ, ਇਹਨਾਂ ਦੇ ਵਿੱਚ ਇੱਕ ਸੀਨੀਅਰ IPS ਹੈ, ਇੱਕ ਰਿਟਾਇਰਡ IPS ਹੈ, ਤੇ ਇੱਕ DSP ਹੈ, ਤੇ ਇੱਕ ਇੰਸਪੈਕਟਰ ਹੈ। 4 ਇੰਸਪੈਕਟਰ ਨੇ। ਇਹਨਾਂ ਦੇ ਵਿੱਚੋਂ ਇੱਕ ਪੁਲਿਸ ਅਧਿਕਾਰੀ ਨੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਹੋਟਲ ਬਣਾਇਆ, ਉਹਦੇ ਵਿੱਚ ਇਨਵੈਸਟਮੈਂਟ ਕੀਤੀ ਹੈ। ਪੈਸਾ ਕਿੱਥੋਂ ਲੁੱਟਿਆ? ਪੰਜਾਬ ਚੋਂ। ਕਿਤੋਂ ਲੁੱਟਿਆ? ਆਮ ਲੋਕਾਂ ਤੋਂ। ਕਾਹਦੇ ਕਰਕੇ? ਠੀਕ ਹੈ, ਇਹਦੇ ਵਿੱਚ ਕਈ ਵਾਰੀ ਲੋਕ ਵੀ ਲਾਲਚ ਦੇ ਵਿੱਚ ਆ ਕੇ ਫਸ ਜਾਂਦੇ ਨੇ ਕਿ ਬਈ ਤੁਹਾਡਾ ਪੈਸਾ ਦੁੱਗਣਾ ਹੋ ਜੂ, ਤਿੱਗਣਾ ਹੋ ਜੂ, 10 ਗੁਣੇ ਹੋ ਜੂਗਾ। ਚਲੋ ਠੀਕ ਹੈ, ਲੋਕਾਂ ਨੇ ਪੈਸਾ ਨਿਵੇਸ਼ ਕਰਤਾ। ਅੱਜ ਵੀ ਨਿਵੇਸ਼ ਕਰ ਰਹੇ ਨੇ ਲੋਕ। ਬਹੁਤ ਲੋਕ ਅੱਜ ਵੀ ਪੈਸੇ ਨੂੰ ਨਿਵੇਸ਼ ਕਰਦੇ ਨੇ, ਜਿਨ੍ਹਾਂ ਕੋਲੇ ਹੈਗਾ ਉਹਨਾਂ ਕੋਲੇ। ਜ਼ਾਹਰ ਜੀ ਗੱਲ ਹੈ, ਜਿਹਦੇ ਕੋਲੇ ਪੈਸਾ, ਉਹਨੂੰ ਪੈਸੇ ਨੂੰ ਨਿਵੇਸ਼ ਕਰਨ ਦੇ ਢੰਗ ਤਰੀਕੇ ਵੀ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਉਹਨਾਂ ਲੋਕਾਂ ਨੇ, ਮਾਤੜਾ ਨੇ, ਇਹ ਨਹੀਂ ਵੇਖਿਆ ਕਿ ਬਈ ਜੇ ਕੱਲ ਨੂੰ ਇਹ ਸਾਡੇ ਨਾਲ ਠੱਗੀ ਮਾਰ ਗਿਆ ਤੇ ਅਸੀਂ ਕਿਹਦਾ ਕੁੰਡਾ ਖੜਕਾਵਾਂਗੇ। ਤੇ ਹੁਣ ਜੇ ਕਿਸੇ ਨਾਲ ਠੱਗੀ ਵਜੇ ਤਾਂ ਸਭ ਤੋਂ ਪਹਿਲਾਂ ਬੰਦਾ ਕਿੱਥੇ ਜਾਂਦਾ? ਬੰਦਾ ਜਾਂਦਾ ਪੁਲਿਸ ਕੋਲੇ। ਤੇ ਜੇਕਰ ਪੁਲਿਸ ਹੀ ਠੱਗਾਂ ਦੇ ਨਾਲ ਰਲੀ ਹੋਵੇ ਤੇ ਤੁਹਾਨੂੰ ਲੱਗਦਾ ਕਿ ਬੰਦੇ ਨੂੰ ਇਨਸਾਫ ਮਿਲ ਜੂਗਾ। ਚਲੋ, ਇਸ ਸਰਕਾਰ ਨੇ ਇਸ ਕਰਕੇ ਸ਼ਾਬਾਸ਼ੀ ਦੀ ਪਾਤਰ ਹੈ ਕਿ ਇਹ ਸਰਕਾਰ ਨੇ ਇਸ ਮਾਮਲੇ ਨੂੰ ਚੁੱਕਿਆ। ਵਿਜੀਲੈਂਸ ਐਕਟਿਵ ਹੋਈ ਹੈ। ਕਾਂਗਰਸ ਦੇ ਨਾਲ ਸੰਬੰਧਿਤ 4 ਆਗੂ ਤੇ ਇੱਕ ਸਾਬਕਾ ਮੰਤਰੀ ਵੀ ਸ਼ਾਮਲ ਹੈ। ਹੁਣ ਮੰਤਰੀ ਦਾ ਇਸ਼ਾਰਾ ਤੁਸੀਂ ਸਮਝ ਹੀ ਗਏ ਹੋਵੋਗੇ, ਪਰ ਮੈਂ ਇਸ਼ਾਰਾ ਉੱਥੇ ਤਾਂ ਨਹੀਂ ਕਰ ਰਿਹਾ ਕਿਉਂਕਿ ਪਹਿਲਾਂ ਇੱਕ ਹੋਰ ਮੰਤਰੀ ਬਾਰੇ ਸੁਣਦੇ ਸਾਂ। ਇਹਦਾ ਜਿਹੜਾ ਕੇਸ ਦਰਜ ਹੋਇਆ, ਤੁਸੀਂ ਦੇਖੋ, ਘੁਟਾਲਾ ਬਠਿੰਡੇ ਦੇ ਨਾਲ ਜੁੜਦਾ ਜਾਂ ਪਲਸ ਗਰੁੱਪ ਦੇ ਨਾਲ ਜੁੜਦਾ, ਪਰ ਜ਼ੀਰੇ ਦੇ ਵਿੱਚ FIR ਹੋਈ। ਹੁਣ ਵਿਜੀਲੈਂਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਭਾਈ ਜ਼ੀਰੇ ਦੇ ਵਿੱਚ ਜਾ ਕੇ, ਜ਼ੀਰੇ ਸ਼ਹਿਰ ਦੇ ਵਿੱਚ ਜਾ ਕੇ FIR ਕਿਉਂ ਹੋਈ, ਜਦ ਕਿ FIR ਤਾਂ ਕਿਸੇ ਵਿਜੀਲੈਂਸ ਹੈੱਡਕੁਆਰਟਰ ਦੇ ਵਿੱਚ ਜਾਂ ਕਿਸੇ ਵੱਡੇ ਪੁਲਿਸ ਤਫਤੀਸ਼ੀ ਅਧਿਕਾਰੀ ਵੱਡੇ ਸ਼ਹਿਰ ਦੇ ਵਿੱਚ ਹੋਣੀ ਚਾਹੀਦੀ, ਜਿੱਥੇ ਜਾਇਦਾਦਾਂ ਜਾਂ ਸੰਬੰਧਿਤ ਕੋਈ ਮੰਤਰੀ ਹੈ। ਤਾਂ ਇੱਥੇ ਕੀ FIR ਕਰਾਉਣ ਦਾ ਮੰਤਵ ਇਹ ਸੀਗਾ ਕਿ ਕੱਲ ਨੂੰ ਇੱਥੋਂ ਚੱਕ ਕੇ FIR ਖੁਰਦ-ਬੁਰਦ ਕਰ ਦਿਆਂਗੇ। 2020 ਦੇ ਵਿੱਚ ਇਹ ਕੇਸ ਦਰਜ ਕੀਤਾ ਸੀਗਾ ਜ਼ੀਰੇ ਦੇ ਵਿੱਚ। ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਆਪ ਦਖਲ ਦਿੱਤਾ, ਉਹਨਾਂ ਨੇ ਹਰੀ ਝੰਡੀ ਦਿੱਤੀ ਤੇ ਉਸ ਤੋਂ ਬਾਅਦ ਹੁਣ 19 ਮਈ ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਤੇ ਜਾਂਚ ਸਾਹਮਣੇ ਆਉਣ ਤੇ ਵੱਡੇ ਜਿਹੜੇ DSP ਨੇ, SSP ਨੇ, ਜਾਂ ਇੰਸਪੈਕਟਰ ਨੇ, IPS ਨੇ, ਸਾਬਕਾ ਮੰਤਰੀ ਨੇ, MLA ਨੇ, ਉਹ ਐਕਸਪੋਜ਼ ਹੋ ਜਾਣਗੇ ਤੇ ਹੋਣੇ ਵੀ ਚਾਹੀਦੇ ਹੈ। ਵਿਜੀਲੈਂਸ ਨੇ ਇਹ ਗੱਲ ਕਹੀ ਹੈ ਕਿ ਸਿਆਸੀ ਤੇ ਪ੍ਰਸ਼ਾਸਕੀ ਪੁਸ਼ਤ ਪਣਾਈ, ਸਿਆਸੀ ਮਤਲਬ ਸਿਆਸਤਦਾਨ, ਲੀਡਰ, MLA, ਮੰਤਰੀ, ਤੇ ਪ੍ਰਸ਼ਾਸਕੀ ਆਹੀ ਜਿਹੜੇ IPS, DSP, IS, ਇਹਨਾਂ ਦੀ ਪੁਸ਼ਤ ਪਣਾਈ ਤੋਂ ਬਿਨਾਂ ਜ਼ਮੀਨਾਂ ਖੁਰਦ-ਬੁਰਦ ਨਹੀਂ ਹੋ ਸਕਦੀਆਂ। ਪੈਸਾ ਪੰਜਾਬ ਦਾ ਲੁੱਟਿਆ, ਲੁੱਟ ਕੇ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਵਿੱਚ ਇਨਵੈਸਟ ਵੀ ਹੋ ਗਿਆ, ਹੋਟਲ ਵੀ ਬਣ ਗਿਆ। ਪਰ ਇਹਨੂੰ ਰੋਕਣਾ ਕਿਹਨੇ ਸੀਗਾ? ਇਹਨੂੰ ਰੋਕਣਾ ਸੀ ਸਮੇਂ ਦੀਆਂ ਸਰਕਾਰਾਂ ਨੇ, ਸਮੇਂ ਦੇ ਸਿਸਟਮ ਨੇ। ਅਸੀਂ ਇਸ ਕਰਕੇ ਨਹੀਂ ਉੱਥੇ ਕੋਸਦੇ ਕਿ ਅਸੀਂ ਬਾਹਰ ਬੈਠੇ ਹਾਂ ਤੇ ਸਿਸਟਮ ਨੂੰ ਕੋਸੀ ਜਾਂਦੇ ਹਾਂ। ਆਪਾਂ ਜਦੋਂ ਅੰਦਰ ਵੀ ਸੀ ਉਸ ਸਿਸਟਮ ਦੇ, ਉਦੋਂ ਵੀ ਕੋਸਦੇ ਸੀ, ਕਿਉਂਕਿ ਸਾਨੂੰ ਪਤਾ ਹੈ ਕਿ ਇਹਨੂੰ ਜਿਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਉਸ ਤਰੀਕੇ ਨਾਲ ਨਹੀਂ ਕਰ ਰਿਹਾ। ਠੀਕ ਹੈ, ਕੁਝ ਲੋਕ ਸਰਕਾਰਾਂ ਦੇ ਨਾਲ ਜੁੜੇ ਵੀ ਹੁੰਦੇ ਨੇ, ਭਗਤੀ ਵੀ ਕਰਦੇ ਨੇ, ਤੇ ਜਦੋਂ ਭਗਤੀ ਕਰਦੇ ਨੇ ਤੇ ਉਹਨਾਂ ਨੂੰ ਲਾਹੇ ਵੀ ਮਿਲਦੇ ਨੇ। ਤੇ ਜਦੋਂ ਲਾਹੇ ਮਿਲਦੇ ਨੇ ਤੇ ਉਹ ਲਾਹੇ ਖੱਟ ਕੇ ਲੋਕਾਂ ਦੇ ਮਸਲੇ ਚੱਕਣਾ ਵੀ ਹਟ ਜਾਂਦੇ ਨੇ, ਕਿਉਂਕਿ ਉਹਨਾਂ ਦਾ ਮੰਤਵ ਲੋਕ ਮਸਲਿਆਂ ਨਾਲ ਨਹੀਂ ਹੁੰਦਾ, ਉਹਨਾਂ ਦਾ ਮੰਤਵ ਨਿੱਜੀ ਲਾਹਿਆਂ ਦੇ ਨਾਲ ਹੁੰਦਾ, ਨਿੱਜੀ ਫਾਇਦਿਆਂ ਦੇ ਨਾਲ ਹੁੰਦਾ। ਪਰ ਇਹ ਬਿਲਕੁਲ ਸਹੀ ਜਿਹੜੀ ਜਾਂਚ ਆ ਵਿਜੀਲੈਂਸ ਦੀ ਹੋਣੀ ਚਾਹੀਦੀ ਆ। ਤੇ ਜਿਵੇਂ ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਸੀਗਾ ਕਿ ਕੇਸ ਦਰਜ ਕਰਨਾ ਹੀ ਮੁਕਾਮ ਨਹੀਂ ਹੁੰਦਾ, ਕੇਸ ਨੂੰ ਮੁਕਾਮ ਤੇ ਪਹੁੰਚਾਉਣਾ, ਦੋਸ਼ੀਆਂ ਬਾਰੇ ਲੋਕਾਂ ਨੂੰ ਦੱਸਣਾ, ਦੋਸ਼ੀਆਂ ਨੂੰ ਸਜ਼ਾਵਾਂ ਕਰਾਉਣੀਆਂ ਔਰ ਲੋਕਾਂ ਦੇ ਪੈਸੇ ਦੀ ਭਰਪਾਈ ਕਰਨਾ ਹੀ ਅਸਲ ਮੰਤਵ ਜਾਂਚ ਏਜੰਸੀਆਂ ਦਾ ਹੋਣਾ ਚਾਹੀਦਾ। ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਦੇ ਨਾਲ, ਟਰੱਕਿੰਗ ਕਾਰੋਬਾਰ ਦੇ ਨਾਲ ਜੁੜੀਆਂ ਅਹਿਮ ਖਾਸ ਖਬਰਾਂ, ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸਟੂਡੀਓ ਦਾ ਨੰਬਰ ਹੈ 408-272-5200। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਟਰੱਕਿੰਗ ਬਾਬਤ ਜੇ ਤੁਹਾਡਾ ਸਵਾਲ ਹੈ ਜਾਂ ਕੋਈ ਜਾਣਕਾਰੀ ਹੈ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਜੁੜੋਗੇ ਤਾਂ ਬਿਹਤਰ ਹੋਏਗਾ। ਕਈ ਵਾਰੀ ਆਖਿਰ ਦੇ ਵਿੱਚ ਕਾਲਸ ਜਿਹੜੀਆਂ ਨੇ ਉਹ
ਰਹਿ ਜਾਂਦੀਆਂ ਨੇ ਸਮੇਂ ਦੀ ਘਾਟ ਕਰਕੇ, ਕਿਉਂਕਿ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਪ੍ਰੋਗਰਾਮ ਆ ਉਹ ਆਤਮਿਕ ਆਨੰਦ ਸ਼ੁਰੂ ਹੋ ਜਾਂਦਾ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਪਹਿਲੇ ਹਿੱਸੇ ਦੇ ਵਿੱਚ ਹੀ ਤੁਸੀਂ ਕਾਲ ਦੇ ਜ਼ਰੀਏ ਜੁੜ ਕੇ ਆਪਣੀ ਗੱਲ, ਆਪਣਾ ਕੌਮੈਂਟ, ਆਪਣੀ ਰਾਏ, ਆਪਣੀ ਜਾਣਕਾਰੀ ਸਾਂਝੀ ਕਰ ਲਿਆ ਕਰੋ। ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।